खुशी से अपनी आँखों को मैं अश्कों से भिगो लेता, मेरे बदले तू हंस लेती, मेरे बदले तू हंस लेती, तेरे बदले मैं रो लेता। मुझे है काश तेरा दर्द सारा मिल गया होता, अगर तूफान नहीं आता, किनारा मिल गया हो। बिठे मिठा साहब आयो, ओ धद्दल नूं भी लै आ। धद्दल धद्दल रामे साहब, ओए तू भी उरे आ, किधर फिरन डया? आजा आजा बेटा आजा, साहब नहीं लगन देना मेरे, बह जा इत्थे चुप कर। चलो बात, चलो चलो शाबाश, ला दस चल, ऐडा तू काम वाला जोसेफ, चल। नसीर फोटरी की गल? पैसे जरा नोजी जी नोजी। धद्दल साहब, फैसल रामे साहब ਨੂੰ ਬੁਲਾਣਾ ਜਰਾ जी फैसल रामे साहब, सर ਨੂੰ ਕਹਿ ਦਿਓ ਆ ਜਾਓ, ਤੁਹਾਡਾ ਮੁਲਾਜ਼ਮ ਬਹਿ ਗਿਆ ਆ ਕੇ। इधर ना करे करो सारी तूफान मेल साहब ਕਾਲੇ ਮੂੰਹ ਵਾਲਾ ਕਿੱਥੇ? हाँ जी ਕਾਲੇ ਮੂੰਹ ਵਾਲਾ पता नहीं हल्की लाइट बंद हुई नजर आने हट गया। ਉਹਨੂੰ ਬੁਲਾ ਯਾਰ। ਓਏ ਨੋਨੀ ਸਾਹਿਬ, ਹਾਂਜੀ ਇਹ ਕੰਮ ਨਾ ਪਹਿਲੇ ਕਰਿਆ ਕਰੋ, ਉਹਨੂੰ ਬੁਲਾ, ਉਹਨੂੰ ਦਾਨਿਸ਼ ਨੂੰ। जाटू क्या हाँ जी देखो मेरा एक हाथ होर है, एक होर ਹਾਂਜੀ मेरा सजा होर है, मेरा खब्बा होर। ਹਾਂਜੀ, ਖੱਬੇ 'ਚ ਤੂੰ ਅੰਗੂਠੀ ਪਾਈ, ਇਸ ਤੋਂ ਡਿਫਰੈਂਟ ਲੱਗ। ना 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 देखो ना भी ये चीटा वा ए ब्राउन है, तलोच तो देखो ਖੱਬਾ ਚਿੱਟਾ ਵਾ ਕਿ ਸੱਜਾ ਚਿੱਟਾ ਜ਼ਿਆਦਾ? सजा चिटा वा, ਸੱਜਾ ਚਿੱਟਾ ਵਾ। सजा चिटा वा, खब्बा ब्राउन टैप है, काला टैप। ਤਾਜੀ ਮੇਰੇ ਵੀ ਤੁਸੀਂ ਜਿਹੜੇ ਕੰਮ ਸੱਜੇ ਨਾਲ ਕਰਦੇ ਹੋ ਨਾ, ਉਹ ਖੱਬੇ ਨਾਲ ਸ਼ੁਰੂ ਕਰ ਦਿਓ ਕਰਨੇ, ਕਿਉਂਕਿ ਉਧਰ ਸਾਬਣ ਜ਼ਿਆਦਾ ਲੱਗਦਾ, ਇੱਧਰ ਵੀ ਲੱਗੇਗਾ ਤੇ ਇੱਕੋ ਜਿਹਾ ਹੋ ਜਾਏਗਾ। हाँ ਆ ਜਾ। ठीक है हाँ जरीक तमीर बैंक के ऑफिस को है चेक कर दो तो होश वालों को खबर क्या, भाई चल बेखुदी क्या यार, चीज, भाई फैसल सही है। इश्क बह जा कीजिए फिर समझिए, ए दादा है जी जिंदगी क्या चीज। ओए आया तू ना मेकअप करया कर। ਸਾਜੀ ਕੀ ਗੱਲ ਹੈ? बह जा ਮੈਂ ਬਹਿ ਜਾਂਦਾ ਹਾਂ। बह जा। ਆਪਣਾ ਕੰਗਾ हाय हाय तू भी वाला बेटा कितने कटिंग भी करा लिया कर। ਸਾਜੀ ਕਟਿੰਗ ਉਹ ਰਾਨ ਨੂੰ ਆਗੇ ਕਰਾ। ओहो अच्छा कोई गल नहीं। चल ਸਾਜੀ ਸਾਡੇ ਮਿਲੀਅਨ ਕਿਉਂ ਨਹੀਂ ਹੋਣਦੇ? लो बाजी ਉਹ ਯਾਰ ਮੈਂ ਹੋ अच्छा पहनते झट्टे सवाल करता जिवें इस फिगर चेयर ने चिट्टे आ गए ओए अल्लाह दे कम ਓਏ ਮਿੱਠੇ ਕਸਮ ਵਾਲੀ ਗੱਲ ਐ, ਜਵਾਨੀ 'ਚ ਚਿੱਟੇ ਆ ਗਏ ਮੇਰੇ। आ जवानी है ਹਾਂਜੀ आ जाओ दाने साहब, ਉਹਨੂੰ ਬੁਲਾਏ। ਸਾਜੀ ਮੈਂ ਮਿਲੀਅਨ ਦਾ ਪੁੱਛਿਆ ਸਾਡੇ ਉਹ ਦਾਨਿਸ਼ ਨੂੰ ਬੁਲਾ ਯਾਰ। ਯਾਰ ਮੈਂ ਮਿਲੀਅਨ ਆਪ ਰੋਕ ਕੇ ਮੈਂ ਕੀ ਪੈਰ ਲਾਇਆ ਅੱਗੇ, ਕਿ ਮੈਂ ਮਿਲੀਅਨ ਦੇ ਗੱਡੀ ਰੱਖੀ ਹੈ। ਸਾਜੀ ਕਸਮ ਦੇ ਨਾਲ ਉਹ ਗੱਲ ਯਾਰ ਹੁਣ ਮੈਨੂੰ ਕੀ ਪੁੱਛਣ ਆ ਵੀ ਮੈਂ ਕੀ ਕਰਾਂ? ਸਾਨੂੰ ਪਿਆਰ ਨਾ ਕਰ ਰਿਹਾ ਕੋ, ਅਸੀਂ ਤੇ ਪਿਆਰ ਦੇ ਭੁੱਖੇ ਆਂ ਤੁਹਾਡੇ। ਅੱਛਾ ਯਾਰ ਤੂੰ ਵੀ ਸਵਾਲ ਵੀ ਉਦਾਂ ਦਾ ਹੀ ਕਰਦਾ ਵਾ। ਸਾਜੀ ਮੇਰੇ ਆ ਗੋਡੇ ਮੇਰੀ ਵੀ ਦੇ।
ਕਿੱਥੇ ਸੀ ਭਾਜੀ ਤੁਸੀਂ? ਮੈਂ ਉਸਤਾਦ ਜੀ ਜ਼ਰਾ ਤਬੀਅਤ ਨਹੀਂ ਸੀ ਸਹੀ ਚਾਹੀ ਮੇਰੇ ਅੱਛਾ, ਗੋਲੀ ਅੱਛਾ। ਖਾ ਕੇ। ਚਲੋ ਠੀਕ। ਗੋਲੀ ਖਾ ਕੇ ਚਾਹ ਪੀ ਦੀ? ਗੋਲੀ ਦੂਸਰੀ ਨਹੀਂ ਨਾ ਖਾਦੀ ਉਸਤਾਦ ਜੀ, ਕੋਹਨਾ ਮਸ਼ਕੀ ਆ, ਹੁਣ ਕੰਮ ਸਿਰ ਤੇ ਚੜਿਆ, ਛੁੱਟੀ ਨਹੀਂ ਕੀਤੀ, ਬਿਮਾਰੀ ਹਾਲਤ ਚ ਕੰਮ ਕਰ 6 ਸਾਲ ਹੋ ਗਏ ਤੇਰੇ ਮੱਥੇ ਲੱਗਿਆ, ਅਜੇ ਤੱਕ ਨਹੀਂ ਮੈਂ ਤੇਰੇ ਮੂੰਹ ਸੁਣਿਆ ਮੈਂ ਜੂਸ ਪੀ ਕੇ ਆਇਆ, ਮੈਂ ਵੀ ਮਿਲਕ ਸ਼ੇਕ ਪੀ ਕੇ ਆਇਆ, ਤੂੰ ਸਵਾਲ ਲਿਆ ਯਾਰ, ਚਲੋ ਯਾਰ ਸ਼ੁਰੂ ਕਰੋ। ਮੈਨੂੰ ਨਾ ਫਜ਼ੂਲ ਬਹਿਸ ਸ਼ੁਰੂ ਕਰੋ। ਸੀਟਾਂ ਸਹੀ ਟੌਪਿਕ ਕੀ ਹੈ? ਅੱਲਾ ਮੇਰਾ ਜਾਣਦਾ। ਟੌਪਿਕ ਕੀ ਆ? ਦਫ਼ਤਰ ਤੋਂ ਇਲਾਵਾ ਮੈਨੂੰ ਪਤਾ ਹੀ ਉਹ ਟੌਪਿਕ ਕੀ ਆ ਕਿਸੇ? ਉਸਤਾਦ ਜੀ ਮੈਂ ਉਹ ਸਟੋਰੀ ਆਪਣੀ ਕਰਨੀ ਹੈ। ਸਿਮਰਨ ਵਾਲੀ ਲਿਖੀ ਆ? ਲਿਖੀ ਹੋਵੇ ਨਾ ਲਿਖੀ ਹੋਵੇ ਜੀ ਜਾਣ। ਚਲੋ ਜਾਣਦੇ ਦੇਖੀ। ਇਦਾਂ ਹੀ ਬਸ ਉਹ ਲਿਖੀ ਹੋਈ ਆ। ਔਰ ਤੁਸੀਂ ਸ਼ੁਰੂ ਕਰੋ। ਉਹ ਸ਼ੁਰੂ ਹੀ ਮੈਂ ਕਰਨ ਲੱਗਾ। ਚਲੋ ਜੀ ਭਾਜੀ। ਦੋ ਖਾਬ ਆ ਪਹਿਲੇ ਮੈਂ ਤੁਹਾਨੂੰ ਦੋ ਖਾਬ ਦੱਸਣੇ ਨੇ। ਨਹੀਂ ਖਾਬ ਛੱਡ ਦਿਓ। ਉਸਤਾਦ ਜੀ ਜਿਹੜੇ ਪਿਛਲੇ ਖਾਬ ਆ ਨਾ ਤੁਸੀਂ ਉਹ ਨੰਗ ਇਹਨਾਂ ਪੈਂਡਿੰਗ ਰਹਿ ਗਏ, ਜਿਹੜਾ ਤੁਸੀਂ ਲਿਖਿਆ ਹੈ ਨਾ। ਹੁਣ ਤੂੰ ਸਿਮਰਨ ਦੀ ਸਟੋਰੀ ਕਰੇਗਾ ਤੇ ਖਾਬ ਦੱਸ ਕੇ ਸਿਮਰਨ ਦੀ ਸਟੋਰੀ ਕਿੱਦਾਂ ਜੋੜੇਗਾ ਮੁੜ ਕੇ? ਮੈਂ ਉਸਤਾਦ ਜੀ ਮੇਰੀ ਗੱਲ ਸੁਣੋ, ਮੈਨੂੰ ਖਾਬ ਜਿਹੜਾ ਆਇਆ ਨਾ। ਚਲੋ ਭਾਜੀ ਦੱਸ ਲਓ ਜੀ ਭਾਜੀ, ਦੱਸ ਲਓ। ਉਹਨੇ ਕਿਹੜੇ ਮੁੜਨਾ ਉਸਤਾਦ? ਦੱਸ ਲਓ ਉਹ ਭਾਜੀ। ਨਹੀਂ ਯਾਰ ਮੁੜਦਾ ਨਹੀਂ। ਚਲੋ ਯਾਰ, ਸ਼ੁਰੂ ਕਰੋ। ਯਾਰ ਉਸਤਾਦ ਜੀ ਸਹੀ ਕਹਿੰਦੇ ਆ। ਚਲੋ ਜੀ ਓਕੇ ਤੁਸੀਂ ਆਪ ਸੁਣਾਇਆ ਨਾ ਮੈਨੂੰ। ਓਕੇ ਜੀ। ਚੁੰਮੀ ਦੇ ਕਹਿੰਦੇ ਮੂੰਹ ਨਹੀਂ ਮੁੜਦਾ। ਸਹੀ ਆ। ਭੁੱਖਾ कैसा हो गया? ਕਿੰਨਾ ਬੋਲਿਆ? ਓਕੇ ਅਸਲ ਨਾਲੇ ਡੀ ਟਾਈਮ ਮੈਂ ਪੁੱਛਾਂਗੀ। ਅੱਛਾ ਫੈਸਲ ਸਾਹਿਬ, ਤੁਸੀਂ ਸਿਰਫ 2 ਤੋਂ 3 ਮਿੰਟ ਦਾ ਕੰਮ, ਮੈਂ ਸਿਰਫ ਇੱਕ ਕੰਮ ਕਰਨਾ ਥੋੜਾ ਜਿਹਾ, ਉਹ ਜ਼ਰੂਰੀ ਆ। ਬੰਦੇ ਕਿਤੇ ਖੜੇ ਨੇ, ਮੈਨੂੰ ਕੁਝ ਸੈਂਡ ਕਰਨਾ, ਕੁਝ ਮੈਂ ਉਹ ਕਰ ਲਵਾਂ ਤੇ ਤੁਸੀਂ ਆਪਣਾ ਜ਼ਰਾ ਕਰ ਲਓ। ਕੀ ਤੁਸੀਂ ਕੋਈ ਆਪਣੀ ਕੋਈ ਗੱਲ ਕਰ ਲਓ ਨਾ। ਉਹਦੇ ਸੁਣਾ ਲਓ ਕੋ ਖਾਬ ਕੂਬ ਕਿਤੇ ਉਸਤਾਦ ਜੀ ਮੈਂ ਨਾ ਇੱਕ ਖਾਬ ਉਧਰ ਉਹਨਾਂ ਨੂੰ ਮੈਂ ਕੰਮ ਕਰ ਰਿਹਾ। ਇੱਧਰ ਬੁਗਲ ਕੱਚੀ ਐ ਨੂੰ ਜਰਾ ਓ ਹੋ ਕੈਸਾ ਬੇਟੇ ਮੈਂ ਪਰਸੋਂ ਖਾਬ ਦੇਖਿਆ ਇੱਕ। ਉਸਤਾਦ ਜੀ ਆਪਣਾ ਨਾ ਸੋਨਾ ਲੈ ਕੇ ਆਏ, ਕਹਿੰਦੇ ਮੈਨੂੰ ਲੈ ਕੇ ਨੱਸ ਜਾ। ਇਦਾਂ ਦਾ ਬੰਦਾ ਰਾਤ ਉੱਤੇ ਨੇ ਵੀ ਗੇਮਾਂ ਤੇ ਬੈਠਾ ਹੁੰਦਾ, ਪੁੱਛਣਾ ਕੀ ਹੋਇਆ, ਕੱਢਤਾ ਭਾਜੀ। ਬੇਟੇ ਬੇਟੇ ਤੇਰੀ ਜ਼ਿੰਦਗੀ ਚ ਕਿੰਨੇ ਖੁਆਬ, ਕਿੰਨੀਆਂ ਖੁਆਇਸ਼ਾਂ। ਇਹੋ ਜਿਹੇ ਬੰਦੇ ਜਿੰਨਾ ਮਰਜ਼ੀ ਜ਼ਰੂਰੀ ਕੰਮ ਜਾਂਦੇ ਹੋਣ ਨਾ, ਕਿਤੇ ਵੀ ਅੱਗ ਲੱਗੀ ਹੋਏਗੀ ਜ਼ਰੂਰ ਬਹਿ ਕੇ ਸਿੱਖੋ। ਸਾਰਾ ਕੰਮ ਭੁੱਲ ਭੁਲਾ ਕੇ। ਇੰਨੇ ਗਰੀਬ ਹੁੰਦੇ ਤੇ ਬੰਦੇ ਫੈਸਲਾ ਬਦਲ ਸਮੁੰਦਰੀ ਜਾਣਾ ਤਾਂ ਵੀ ਡੰਕੀ ਲਾ ਕੇ ਜਾਣਗੇ। ਕੀ ਬਾਤ। ਇਹੋ ਜਿਹੇ ਬੰਦੇ ਬੱਸ ਤੇ ਚੜ੍ਹਦੇ ਹੀ ਟਾਪੇ ਵੱਲ ਤੁਰੇ ਜਾਂਦੇ ਹੁੰਦੇ ਕਿ ਮੈਨੂੰ ਆ ਜਾ ਕੇ ਇੱਥੇ ਹੀ ਬਹਿਣਾ ਪੈਣਾ। ਬੱਸ ਦੇ ਵਿੱਚ ਐਦਾਂ ਦੇ ਬੰਦੇ ਨੂੰ ਇਹਦੇ ਔਲਾਦ ਤੱਕ ਕਹਿੰਦੀ ਹੈ, ਅੱਬੂ ਜੀ ਕਿਸੇ ਸਾਹਮਣੇ ਸਾਨੂੰ ਨਾ ਗਿਆ ਕਰੋਗੇ ਪੁੱਤਰ ਨੇ ਸਾਡੇ। ਇਹਨਾਂ ਦਾ ਬੰਦਾ ਅੱਛਾ ਬੱਸ 'ਚ ਕੁਲਫੀ ਵਾਲਾ ਚੜੇ ਨਾ, ਉਹਨੂੰ ਹੌਕੇ ਸੁਣਾਉਣ ਕੇ ਔਰ ਸਾਡੇ ਕੋ ਕਿੱਥੋਂ ਲੈ ਜਾਣੀ, ਅੱਬੂ ਹੀ ਨਹੀਂ ਐਸੇ ਤੇ ਵੀ ਯਾਰ ਤੂੰ ਕੋ ਕੁਲਫੀ ਨਹੀਂ ਲੈਣੀ, ਲੱਲੋ ਕਾ ਤਾਂ ਪਾਉਣ ਦੇ। ਸਹੀ ਗੱਲ ਆ। ਇਹੋ ਜਿਹੇ ਬੰਦੇ ਕਿਰਾਇਆ ਚੋਰਦਾ ਕਰਕੇ ਨਾ ਸੁੱਤੇ ਬੰਦੇ ਨੂੰ ਕਹੀ ਹੋਊਗੀ ਉਹ ਮੇਰੇ ਆਪੂ ਉਹ ਮੇਰੇ ਵਾਲੇ ਸਾਹਿਬ ਆ ਉਹ ਸੁੱਤੇ ਨੇ ਜਦੋਂ ਉੱਠਣ ਕੇ ਲੈ ਲੈਣ। ਯਾਰ ਏਦਾਂ ਦੇ ਬੰਦੇ ਨਾ ਬੱਸ 'ਚ ਉਤਰ ਕੇ ਜਿਹੜੀ ਸਵਾਰੀ ਆਈ ਨਾ ਉਹਨੂੰ ਕਹਿੰਦਾ ਘੁੱਟ ਕੇ ਜੱਫੀ ਨਾ ਪਾਈ, ਘੁੱਟ ਕੇ ਉਹ ਕੀ ਉਲਟੀਆਂ ਛਾਪਰ ਪਾਇਆ। ਇਹੋ ਜਿਹੇ ਬੰਦੇ ਫੋਨ ਤੇ ਲੱਗੇ ਨਾ, ਨਿਆਣੇ ਦੇ ਉੱਤੇ ਬਹਿ ਕੇ ਨਿਆਣਾ ਮਾਰ ਦੂ। ਨਿਆਣੇ ਦੇ ਉੱਤੇ ਬਹਿ ਕੇ ਕਾਲ ਸੁਣਦੇ ਸੁਣਦੇ ਬੱਚੇ ਤੇ ਬਹਿ ਗਏ। ਯਾਰ ਏਦਾਂ ਦੇ ਬੰਦੇ ਨੂੰ ਸੋਹਣੀ ਸ਼ੇਰਵਾਨੀ ਪਾਈ ਹੋਵੇ, ਸੋਹਣਾ ਕੁੱਲਾ ਭਰਮੀ ਬਰਾਤ ਹੋਵੇ, ਨਾਲ ਨਿਕਾਹ ਖਾ ਪੁੱਛਣ ਨਾਲ ਕੀ ਫਰੂਕ ਭਾਜੀ, ਇਹ ਢਿੱਲਾ ਫਰੂਕ ਆ ਭਾਜੀ ਮੇਰਾ ਨਾਮ। ਇਹੋ ਜਿਹੇ ਡੋਗੀ ਨਾਲ ਦੇ ਨੂੰ ਕਹਿੰਦੇ ਹੁੰਦੇ, ਭਾਈ ਆਪਾਂ ਤਾਂ ਨਹੀਂ ਅੱਜ ਤੋਂ ਬਾਅਦ ਭੌਂਕਣਾ, ਜਿਹੜਾ ਲਿਖਿਆ ਉਹ ਮੇਰੀ ਜਾ। ਏਦਾਂ ਦਾ ਬੰਦਾ ਰਿਜ਼ਕ ਜਿਹੜਾ ਲਿਖਿਆ ਕਹਿੰਦਾ ਮੇਲੀ ਜਾਣਾ, ਆਪਾਂ ਨਹੀਂ ਭੌਂਕਣਾ, ਆ ਵੀ ਵੱਢਣੀ ਤੇ ਦੰਦੀ ਆ। ਏਦਾਂ ਦਾ ਬੰਦਾ ਚਿੜੀਏ ਘਰ 'ਚ ਜਾਵੇ ਨਾ ਤੇ ਲਗਨ ਪੱਕਾ ਵੇਖ ਕੇ ਕਹਿਣਾ ਮੈਂ ਤਾਂ 10 ਸਾਲ ਐਮਾਜ਼ੋਨ 'ਚ ਰਿਹਾ, ਇਹ ਕਿੱਥੇ ਸੀਗਾ, ਮੈਂ ਤਾਂ ਵੇਖਿਆ। ਇਹੋ ਜਿਹੇ ਬੰਦੇ ਹਮਾਮ ਤੇ ਨਹਾਉਂਦੇ ਕਹਿੰਦੇ ਹੁੰਦੇ ਆ ਰੋਟੀ ਵੀ ਪਕਾ ਦਿਓ ਮੇਰੀ। ਯਾਰ ਹਮਾਮ ਤੇ ਨਾਂਦੇ ਉਹਦੇ ਕੋਲੋਂ ਇੰਨੀਆਂ ਚੀਜ਼ਾਂ ਮੰਗੀਆਂ, ਉਹਨੇ ਬੂਹਾ ਖੁੱਲਾ ਛੱਡਤਾ ਇਹਦਾ। ਸਾਬਣ ਪੜਾਈ, ਫਲਾਂ ਪੜਾਈ, ਟਿੱਕੀ ਪੜਾਈ, ਸ਼ੈਂਪੂ ਪੜਾਈ, ਸਰੋਂ ਦਾ ਤੇਲ ਪੜਾਈ, ਹੈ ਫਲਾਣਾ ਪੜਾਈ। ਏਦਾਂ ਦਾ ਬੰਦਾ ਚਿੜੀਆ ਘਰ 'ਚ ਬਾਂਦਰ ਦੇ ਪਿੰਜਰੇ ਕੋ ਜਾਵੇ ਨਾ ਤਾਂ ਬਾਂਦਰ ਬਾਂਦਰੀ ਨੂੰ ਕਹਿੰਦਾ ਬਾਹਰ ਦਾ ਹੀ ਫੈਸਲੇ ਫਿਰਨ ਡਿਆ ਵਾ। ਆਹੋ ਸਹੀ ਗੱਲ ਆ ਯਾਰ। ਬਾਂਦਰ ਦੇ ਪਿੰਜਰੇ ਤੇ ਲਾਗੋ ਲੰਘ ਗਏ ਆ ਤੇ ਉਹ ਅਗਰਬੱਤੀਆਂ ਲਾ ਰਿਹਾ ਅੰਦਰ। ਯਾਰ ਕਹਿੰਦਾ ਇੱਕ ਤੇ ਇਹਨੇ ਸਮੈਲ ਕੀਤੀ। ਉਸਤਾਦ ਜੀ ਜ਼ਿੰਦਗੀ ਗੁਜ਼ਾਰਨ ਲਈ ਨਾ ਦੋ ਕੰਮ ਬਹੁਤ ਮੁਸ਼ਕਲ। ਹਾਂਜੀ ਕਿਹੜੇ ਕਿਹੜੇ? ਇੱਕ ਟਰੱਕ ਚੋਂ ਗੰਨਾ ਖਿੱਚਣਾ, ਇੱਕ ਫਲਸ਼ ਚੋਂ ਗੇਂਦ ਕੱਢਣੀ। ਲਓ ਜੀ ਟਰੱਕ 'ਚੋਂ ਗੰਨਾ ਕੋਈ ਨਹੀਂ ਖਿੱਚ ਸਕਦਾ ਆ ਉਸਤਾਦ ਤੇਰੇ ਵਰਗਾ ਬਾਂਦਰ ਜੋ ਉਹਦੇ ਤੇ ਬਹੁਤ ਵਜ਼ਨ ਹੁੰਦਾ ਉਸਤਾਦ ਹੈ। ਜੀ ਸਰ ਹੁੰਦਾ ਹੀ ਗੰਨਾ ਟਰਾਲੀ 'ਚ ਆ, ਟਰੱਕ ਹੋਰ ਹਾਂ, ਹੁੰਦਾ, ਟਰਾਲੀ 'ਚ ਹੋਰ। ਇਹ ਡੇਲਾ ਇੱਕ ਕਿਤੇ ਹੋਰ ਪਵਾ ਲਿਆ। ਨਹੀਂ ਸਹੀ ਗੱਲ ਆ, ਟਰਾਲੀ ਚ ਹੁੰਦਾ। ਔਰ ਤੁਸੀਂ ਉਹ ਖਿੱਚਣ ਵਾਲੇ ਕੈਸੇ, ਉਹਨੂੰ ਤੇ ਕਿੰਨਾ ਵਜ਼ਨ ਹੁੰਦਾ, ਉਤੋਂ ਖਿੱਚ ਲੈਂਦੇ ਸਤਾਜ। ਹਾਂਜੀ ਉਹਨਾਂ ਨੇ ਉਹਨੂੰ ਕੱਸ ਬੜੀ ਪਾਈ ਹੁੰਦੀ, ਬੜਾ ਮੁਸ਼ਕਲ ਨਹੀਂ। ਫਿਰ ਵੀ ਖਿੱਚ ਲੈਂਦੇ ਓਏ ਨੇ। ਯਾਰ ਇੱਕ ਮਿੰਟ ਏਦਾਂ ਦੇ ਟਰੱਕ ਦੇ ਬੰਦੇ ਵਿੱਚ ਵੀ ਹਾਂ ਏਦਾਂ ਦੇ ਬੰਦੇ ਹੱਥ ਮੂੰਹ ਧੋਦੇ ਧੋਦੇ ਕੱਢ ਕੇ ਆਪਣਾ ਡੇਲਾ ਵੀ ਸਾਫ਼ ਕਰ ਲੈਂਦੇ।
ਕੋਈ ਗੱਲ ਨਹੀਂ ਸਮਝ ਲੱਗੀ ਉਸਤਾਦ ਜੀ ਕਿਹੜਾ ਰੌਲਾ ਚਾਦਰ ਗਿਫਟ ਹੋਈ ਹੈ ਪੁੱਤਰ ਤੁਹਾਡੇ ਨੂੰ। ਜੀ ਦੁਬਾਰਾ ਮਿਹਰਬਾਨੀ ਕੀ ਗੱਲ ਉਹ ਅੰਨੇ ਨਹੀਂ ਅਗਲੇ ਉਹ ਹਰ ਸੋਚ ਵੇਖਦੇ ਮੈਂ ਵੀ ਪਈ ਕਰੀ ਤੂੰ ਵੀ ਪਈ ਕੋਲੋਂ ਹੀ ਐਵੇਂ ਮਤਲਬ ਸਟੋਰੀ ਸੁਣਾ ਦੇਣੀ ਬੇਵਕੂਫ ਹੋ ਕੌਣ? ਆਹੋ ਤਾਂ ਜੀ ਖਲੋਤੇ ਜਹਾਜ਼ 'ਚ ਏਦਾਂ ਬੈਠੇ ਜਿੱਦਾਂ ਡਰਿਆ ਆ ਲੁੱਟਿਆ ਨਹੀਂ ਬੰਦੇ ਉੱਡੇ ਖਲੋਤੇ ਜਹਾਜ਼ ਚ ਕਹੀ ਜਾਂਦੇ ਉਹ ਵੇਖ ਬੰਦੇ ਕੀੜੀ ਬੰਦਾ ਕਵੇ ਸੱਚੀ ਮੁੱਚੀ ਕੀੜੀਆਂ ਵਾ ਜਹਾਜ਼ ਦੇ ਉੱਡੇ ਹੀ ਨਹੀਂ। ਫੈਸਲ ਸਾਹਿਬ ਉਹ ਕੋਈ ਸਿਮਰਨ ਦਾ ਕੀ ਬਣਿਆ ਕੱਖ ਨਹੀਂ ਬਣਦਾ ਉਹਦਾ, ਕੀ ਹੋਇਆ ਕੁਛ ਨਹੀਂ ਉਸਤਾਦ। ਹੈ ਬੇਵਫਾਈ ਕਿੰਨੇ ਤੂੰ ਕੀਤੀ ਨਹੀਂ ਉਸਤਾਦ ਜੀ, ਉਹਨੇ ਕੀਤੀ। ਸਿਮਰਨ ਨੇ ਉਸਤਾਦ ਜੀ ਸਾਡੀ ਤੇ ਫਿਤਰਤ ਚ ਬੇਵਫਾਈ ਲਿਖੀ ਨਹੀਂ। ਕਾਸ਼ ਅੱਲਾ ਸਾਡੀ ਨਹੀਂ, ਤੁਹਾਡੀ ਬੇਵਫਾਈ ਵਿਆਹ ਹੋ ਗਿਆ ਕਿਤੇ ਹੋਰ ਦਾ ਦੇ ਵਿਆਹ ਨਹੀਂ ਹੋ ਗਿਆ ਉਸਤਾਦ ਜੀ। ਫੇ ਓਏ ਅੱਛਾ आपका मिलाया हुआ नंबर दूसरी लाइन पे मुझे ਓਏ है ना। सुना है तेरा और भी एक बलम है अरे, मगर गम न कर तुझको मेरी कसम है मैं टाइम में तेरी हिमायत करूं मैं टाइम में तेरी शिकायत करूं तो ये मेरी शिकायत की तू अखी वेख्या कुछ ਨਹੀਂ या तू सुनी सुनाई गल ते यकीन कीता ਮੈਂ ਗਿਆ ਸੀ ਉਹਨਾਂ ਦੇ ਘਰ, अच्छा ਮੈਨੂੰ ਕਹਿੰਦੀ 2 ਮਿੰਟ ਬਾਹਰ ਜਾਈਂ ਤੇਰਾ। ऐस बारी शादी हाजी साहब थे बुलाए वो बगैर ही चले गए। ਜਦੋਂ 2 ਮਿੰਟ ਤੱਕ ਕਹਿ ਕੇ ਘੈਂਟਾ ਫਿਰ ਅਗਲੇ ਨੂੰ ਬਾਹਰ ਹੀ ਨਹੀਂ ਭੇਜ ਨਹੀਂ ਯਾਰ, ਬੇਸਿਕ ਤੌਰ ਤੇ ਨਾ ਮੁਹੱਬਤ ਉਸਤਾਦ ਜੀ, ਮੈਂ ਨਾ ਮੁਹੱਬਤ ਦੇ ਬਾਰੇ ਸੁਣਿਆ ਕਿ प्यार सभी करते हैं, सबका प्यार सच्चा नहीं होता, 52 पत्ते होते हैं ताश के, हर कोई यक्का नहीं होता। आए सच्चा के यक्का ਕਿੱਥੇ ਜਾ ਕੇ ਮਾਰਿਆ वाह 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 बासी कर रहा बासी कर ਨਹੀਂ ਯਾਰ ਉਸਤਾਦ ਜੀ, ਮੈਂ ਨਾ ਘਰ ਬੈਠਾ ਹੋਇਆ ਰਾਤੀ 3 ਵਜੇ ਦਾ ਟਾਈਮ ਤੇ ਮੈਨੂੰ ਨਾ ਫੋਨ ਆਇਆ ਇੱਕ। ਹਾਂਜੀ ਸਾਹਿਬ ਨਹੀਂ ਆਈ ਸਾਹਿਬ ਤਾਂ ਨਹੀਂ ਸੀਗਾ, ਅਨਨੋਨ ਸੀਗਾ। ਮੈਂ ਫੋਨ ਚੁੱਕਿਆ, ਮੈਂ ਕਿਹਾ ਹੈਲੋ ਕੌਣ? ਕਹਿੰਦਾ ਮੈਂ ਹਾਜੀ ਬੋਲਿਆ, ਕਿੱਥੇ? ਮੈਂ ਕਿਹਾ ਮੈਂ ਘਰ ਆ। ਕਹਿੰਦੇ ਮੇਰੇ ਵੱਲ ਆ ਜਾ। ਅੱਛਾ ਅਨਨੋਨ ਸੀ ਮੈਂ ਤਾਂ नंबर बदल के कीता हूं। ਨੰਬਰ ਬਦਲ ਕੇ ਕੀਤਾ ਯਾਰ। ਮੈਂ ਘਰ ਗਿਆ ਤੇ ਮੈਨੂੰ ਹਣਾ ਕਹਿੰਦੇ ਯਾਰ ਬੜੀ ਵੱਡੀ ਖੁਸ਼ਖਬਰੀ ਆ। ओए अच्छा फिर ਮੈਨੂੰ ਇੱਕ ਸਾਹਿਬ ਕਹਿੰਦੇ ਯਾਰ ਉਹਨੇ ਨਾ ਆਪਣੇ ਦਿਲ ਦੀ ਗੱਲ ਮੇਰੇ ਨਾਲ ਕਰਤੀ। ਉਹੀ ਗੱਲ ਹੋਈ ਮੈਂ ਉਸਤਾਦ ਜੀ ਬੜਾ ਖੁਸ਼ ਹੋਇਆ। ਮੈਂ ਕਿਹਾ ਯਾਰ ਸ਼ੁਕਰ ਹੈ ਸੁਣੀ। ਕਹਿੰਦੇ ਉਹਨੇ ਸ਼ਾਦੀ ਦਾ ਫੈਸਲਾ ਕਰ ਲਿਆ। वाह 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 ਹਾਏ 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 ਮੁਬਾਰਕਾਂ ਸਤਾਜੀ ਮੁਬਾਰਕ ਦਿਓ ਭਾਈ ਫੈਸਲਾ ਨਹੀਂ ਯਾਰ, ਹਾਂ ਮੈਂ ਕਿਹਾ ਅੱਛਾ ਹੀ ਸਾਹਿਬ। ਕਹਿੰਦੇ ਲੈ ਮਠਿਆਈ, ਮੈਨੂੰ ਮਠਿਆਈ ਖਵਾਈ ਉਸਤਾਦ ਜੀ। सानू ਅੱਗੇ नहीं तुसी लेके आए। ਯਾਰ ਮੈਂ ਨਹੀਂ ਯਾਰ, ਮੈਂ ਦੱਸਣਾ ਸੀ ਲੇਕਿਨ ਮੈਂ ਜਦੋਂ ਕਮਰੇ 'ਚ ਗਿਆ ਵਾਂ ਨਾ ਸਿਮਰਨ ਦੇ, ਅੱਗੋਂ ਸਿਮਰਨ ਕਿਸੇ ਹੋਰ ਨਾਲ ਬੈਠੀ ਸੀ। ਤੇ ਫਿਰ ਕੀ ਲਿਆ ਨਹੀਂ ਉਸਤਾਦ ਜੀ, ਉਹ ਤੂੰ ਬੰਦਾ ਵੇਲਾ ਤੂੰ ਇਹ ਇਦਾਂ ਦੀਆਂ ਔਰਤਾਂ ਹੁੰਦੀਆਂ ਨੇ ਤੂੰ ਇਹਨਾਂ ਨੂੰ ਰੰਗੇ ਹੱਥੋਂ ਫੜ ਵੀ ਲੈਣਾ ਵਾ ਕਿਸੇ ਹੋਰ ਨਾਲ ਬੈਠੀ ਨਹੀਂ ਉਸਤਾਦ ਜੀ, ਵੀਡੀਓ ਫੇਰ ਤੇਰੇ ਖਿਲਾਫ ਹੀ ਆ ਜਾਣੀ हाय हाय वाकई ਹਾਏ ਦਿਲ ਟੁੱਟ ਗਿਆ। तेरी शादी पे दूं तुझको तोहफा मैं क्या ਓਏ ਹੋਏ पेश करता हूँ दिल एक टूटा हुआ साजी बंदा दुखी है तो गाने दा टच दे के और ओदा दुख ताजा कर। खुश रहे तू सदा ये दुआ है मेरी बेवफा ही सही दिल रुबा है मेरी खुश रहे। ਮੇਰੇ ਦਿਲ 'ਚੋਂ ਬਦਵਾਰੀ ਨਿਕਲੀ ਉਹਦੇ ਲਈ। मेरे डब्बे जो टिश्यू निकल गया ਅੱਛਾ ਮੈਂ ਦੇਖਿਆ ਤੇ ਮੁੰਡਾ ਉਹਦੇ ਕੋਲ ਮੀਡੀਆ ਕਰਨ ਡਿਆ। की करन दे ਮੀਡੀਆ ਲਈ ਗੁੱਤ ਕਰੀ ਦੀ ਹੈ। ਗੁੱਤ ਕਰਨ ਡਿਆ ਨਾਲੇ ਤੋਂ ਵਾਲਾ ਜਿਹਾ ਹੱਥ ਫੇਰਨ ਡਿਆ। ਮੇਰਾ ਦਿਲ ਪਾਰ ਹੋ ਗਿਆ ਉਸਤਾਦ ਜੀ। ਓਏ ਹੋਏ ਹੋਏ ਮੈਂ ਇਹ ਤੇ ਸਟੋਰੀ ਸੁਣਾ ਰਿਹਾ ਮੈਂ ਜਰਮਨ ਦਰਾਵਾ ਇਹ ਰੰਗੇ ਹੱਥੋਂ ਸਰਕਾਰ ਨੇ ਫੜ ਲਿਆ ਕਰੈਕਟਰ ਨੂੰ ਕਿੰਨੇ ਤੁਹਾਡੇ ਭਰਾ ਨੇ ਨਾਲ ਇੱਕ ਲੂਰਾ ਬੈਠਾ ਹੈ ਬਿਲਕੁਲ ਜੁੜ ਕੇ ਨਾਲ ਤੇ ਮੈਂ ਕਿਹਾ ਬਿਸਮਿਲ੍ਲਾ ਹੈ ਜੀ ਕਿ ਉਹਨੂੰ ਪਤਾ ਲੱਗਾ ਉਹ ਭਰ ਗਏ ਮੈਂ ਕਿਹਾ ਕਿੱਧਰ ਬੈਠੇ ਇਹਦੇ ਨਾਲ ਮੇਰੀ ਭੈਣ
ਮੈਂ ਤੁਹਾਨੂੰ ਕਿਹਾ ਸੀ ਨਾ ਹਾਏ ਕਿ ਯਾਰ ਮੈਂ ਫਿਰ ਵੀਡੀਓ ਬਣਾਉਂਦਾ ਗਿਆ ਉਸ ਹੋਟਲ ਦੇ ਅੰਦਰ। ਮੈਂ ਖਾਲੀ ਨਹੀਂ ਗਿਆ, ਮੈਂ ਪੂਰਾ ਇੰਜ ਕਰਕੇ ਗਿਆ। ਉਹ ਮੇਰੇ ਕੋਲ ਪਈ ਹੈ ਬੜਾ ਕੁਛ। ਲੇਕਿਨ ਯਾਰ ਚੱਲ ਕੋਈ ਗੱਲ नहीं, ਤੁਸੀਂ ਜਿੱਤ ਜਾਓ। मैंने सिमरन कहती कि फैसल तुम मुझे हमेशा पूछते थे शादी कब करोगी, शादी कब करोगी। मैं तुम्हें हमेशा यही कहती थी सब्र कर लो, सब्र कर लो। मैं समझा कि मेरे नाल कहती आज मैं अपने जीवन साथी तुम्हें दिखाती हूँ। ਓਏ ਤੂੰ ਟੈਨਸ਼ਨ ਨਾ ਲੈ, ਉਹਨੇ ਰਹਿਣਾ ਉਹਦਾ ਵੀ ਨਹੀਂ। ਲਗਾ ਲਾ ਮੇਰੇ ਕੋ ਸਿਮਰਨ ਸੀਜ਼ਨ ਵਾਈਜ਼ ਆ ਜੀ। उस्ताद जी कहती मैं मेरी जिंदगी का साथी, मेरा जीवन साथी ਓਏ ਕੋਈ ਹੋਰ कोई होर सीगा यार, कोई होर सीगा जिंदगी का। ਮਿਊਜ਼ਿਕ ਇਹਨੂੰ ਤੇ ਫਿਰ ਉਹ ਟੈਂਟਾਂ ਵਾਲਾ ਹੀ ਸਮਝਦੇ ਨਹੀਂ ਕਿ ਤੇਰੇ ਨਾਲ ਵੀ ਇੱਕ तू फूल बने पतझड़ का, ਹਾਏ ਹਾਏ तुझ पे बहार न आए कभी, मेरी ही तरह तू तड़पे, तुझको करार न आए कभी, तुझको करार न आए कभी। टड़े फिर वो किसी का प्यार वाह। क्या तू बेरुखी को तरसे, मेरी सिमरन तू मेरी। फिर ना उस्ताद जी मैं उत्ते बह गया। मैं कहा मेरा तारफ ते कराया। ਕਿ ਮੈਂ ਕਹੂੰ मैं कौन है, मैंने ਇਹਦਾ ਦੱਸ ਕੌਣ ਹੈ, ਅੱਗੇ ਪਿੱਛੇ ਦੇ ਕੌਣ। ਕਹਿੰਦੀ ਮੇਰੇ ਨਿਗਰਾਨ ਆਸ਼ਿਕ ਨੇ नहीं इसने क्या मेरा तारफ ते करा भैन नु, मेरे भैन नु। कहती जानू ये फैसल है, ये डैडी से बहुत प्यार करते हैं। डैडी ने इनको अपना सगा बेटा बनाया। मैं उस्ताद जी ਉਹਨੇ ਤਾਰਫ ਕਰਾਇਆ। ਕਹਿੰਦੀ ਇਹ ਜੋ ਹੈ ਨਾ, 올ਡ ਸੀਜ਼ਨ ਫਰੈਂਡ ਹੈ ਮੇਰੀ। ਨਹੀਂ ਪਹਿਲੇ ਉਹਨੇ ਉਹਦਾ ਤਾਰਫ ਕਰਾਇਆ। ਕਹਿੰਦੀ ਇਹ ਮੇਰਾ ਸਭ ਕੁਝ ਹੈ। ਕੌਣ? आया मेरे मन के द्वार। ਸਿਮਰਨ ਦਾ ਬੰਦਾ ਆ ਗਿਆ। अच्छा ਕਹਿੰਦੀ ਇਹ ਮੇਰਾ ਸਭ ਕੁਝ ਹੈ ਤੇ ਮੇਰਾ ਤਾਰਫ ਕਰਾਇਆ। ਕਹਿੰਦੀ ਇਹ ਸਾਡੇ ਹਮਸਾਏ ਨੇ। ਓਏ ਹੋਏ ਹੋਏ ਮਿਊਜ਼ਿਕ ਫਿੱਕਾ ਜਿਹਾ ਉਹਨੇ ਤਾਰਫ ਕਰਾਇਆ। ਮਿੱਠੇ ਵੇਖ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਭਾਈ। ਉਹਦਾ ਕਰਾ ਦਿੱਤਾ। ਐਡੀ ਦੇਰ ਹੋਈ ਹੈ ਕਹਿੰਦਾ ਅੱਛਾ ਯਾਰ ਉਹ ਬੰਦਾ ਬਹੁਤ ਅੱਛਾ ਸੀਗਾ ਇਨਸਾਨ। ਉਹ ਕਹਿੰਦਾ ਖਾਨਦਾਨੀ ਲੱਗਦਾ। तू उन्हें बेचारे नहीं पता हुंदा, ਨਹੀਂ ਉਸਤਾਦ ਜੀ ਮੈਨੂੰ ਨਹੀਂ ਪਤਾ। ਉਹ ਵਿੱਚ ਤਾਂ ਤੈਨੂੰ ਨਹੀਂ ਪਤਾ। ਉਹਨੂੰ ਨਹੀਂ ਸੀ ਪਤਾ ਹੈਗਾ। ਉਹ ਮੈਨੂੰ ਨਾ ਉਸਤਾਦ ਜੀ ਲੇਕਿਨ ਨਾ ਮੈਨੂੰ ਇੱਕ ਦੁੱਖ ਬੜਾ ਹੋਇਆ। ਮੈਨੂੰ ਕਹਿੰਦਾ ਯਾਰ ਕੀ ਕਰ ਰਹੇ ਹੋ। ਮੈਂ ਕਿਹਾ ਕੁਝ ਵੀ ਨਹੀਂ, ਇੱਥੇ ਮਿਲਣ ਆਇਆ ਸੀ। ਉਸਤਾਦ ਜੀ ਨੇ ਉਹਨੂੰ 500 ਰੁਪਏ ਕੱਢ ਕੇ ਦਿੱਤਾ। ਕਹਿੰਦਾ ਸਿਗਰਟ ਡੱਬੀ ਲਿਆ ਦੇ ਤੈਨੂੰ। ਉਸਤਾਦ ਜੀ ਉਹਦਾ ਬਣਦਾ ਸੀਗਾ ਭਲਾ। ਨਹੀਂ 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 ਕਹਿੰਦਾ ਇੱਕ ਡੈਵਿਡ ਐਫ ਦੀ ਡੱਬੀ ਲਿਆ ਦੇ। ਡੇਵਿਡ ਆਫ ਮੈਂ ਤੈਨੂੰ ਇਸ ਲਈ ਪਹਿਲੇ ਕਹਿਤਾ ਨਾ ਕਿ ਉਹਨੂੰ ਵੀ ਵਿਚਾਰੇ ਨਹੀਂ ਪਤਾ ਹੋਣਾ ਕਿ ਮੇਰੇ ਨਾਲ ਕੀ ਹੋਣ ਲੱਗਾ। ਮੈਂ ਉਹਨੂੰ ਕਿਹਾ ਮੈਂ ਕਿਹਾ ਪੈਸੇ ਰਹਿਣ ਦਿਓ, ਮੈਂ ਆਪਣੇ ਕੋਲੋਂ ਲਿਆ ਦਿੰਦਾ। ਭਾਈਆਂ ਇਹਨਾਂ ਤੇ ਬਣਦਾ ਸੀ ਨਾ। ਫਿਰ ਉਹਨੇ ਇਹ ਨਹੀਂ ਕਿਹਾ ਮੇਰੇ ATM ਲੈ ਜਾ। ਕੋਲੋਂ ਫਿਰ ਅੱਧੀ ਡੱਬੀ ਲਿਆ। ਨਹੀਂ 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 ਉਹਨੇ ਕਿਹਾ ਯਾਰ 2-3 ਡੰਡੇ ਲੈ ਆਈ, ਮੈਂ ਸਵੇਰੇ ਦੁਬਈ ਨਿਕਲਣਾ। ਅੱਛਾ ਫਿਰ ਫਿਰ ਉਸਤਾਦ ਜੀ ਉਹਨੇ ਕਿਹਾ ਸਿਗਰਟ ਲਿਆ ਕੇ ਬਾਕੀ ਪੈਸੇ ਤੂੰ ਰੱਖ ਲਈ। ਓਏ ਇੱਕ ਹੋਰ ਹਮਲਾ। ਇਹ ਵੀ ਜ਼ਿਆਦਾ। ਕਹਿ ਖਾਨਦਾਨੀ ਬੰਦੇ ਦੀ ਨਿਸ਼ਾਨੀ। ਬਾਕੀ 8 ਰੁਪਏ ਬਚੇ ਬਸ। ਮੈਂ ਉੱਥੇ ਹੀ ਖਲੋਤਾ ਸੀ ਤੇ ਮੈਨੂੰ ਫੋਨ ਆਇਆ। ਕਿਹਦਾ? ਪਤਾ ਨਹੀਂ ਕੌਣ ਸੀ, ਅਨਨੋਨ ਸੀਗਾ। ਕੀ ਕਹਿੰਦਾ? ਕਹਿੰਦੇ ਕਿੱਥੇ? ਮੈਂ ਕਿਹਾ ਉੱਤਰ। ਕਹਿੰਦਾ ਥੱਲੇ ਆ, ਮੈਂ ਹਾਜੀ ਬੋਲ ਰਿਹਾ। ਅੱਛਾ ਜਿਹਨੇ ਅਨਨੋਨ ਨੰਬਰ ਤੋਂ ਕੀਤਾ। ਅੱਜ ਹੀ ਲੈ ਕੇ ਦੇ। ਉਹਨੇ ਸਿਮਾਂ ਕਿੰਨੀਆਂ ਰੱਖੀਆਂ ਸੀਗੀਆਂ। ਅੱਛਾ ਉਹ ਨਾ ਮੈਨੂੰ ਬੜਾ ਦੁੱਖ ਹੋਇਆ ਉਸਤਾਦ ਜੀ। ਮੈਨੂੰ ਇੰਨਾ ਕੁ ਦੁੱਖ ਹੋਇਆ, ਮੇਰਾ ਦਿਲ ਚ ਹੀ ਰਿਹਾ ਕਿ ਮੈਂ ਬੜੇ ਟੁੱਟੇ ਦਿਲ ਨਾਲ ਆਪਣੇ ਘਰ ਚਲਾ ਗਿਆ। ਹਾਜੀ ਦੀ ਗੱਲ ਵੀ ਨਹੀਂ ਸੁਣੀ। ਹੈ ਹਾਜੀ ਨੇ ਬੁਲਾਇਆ ਸੀ, ਥੱਲੇ ਗੱਲ ਨਹੀਂ ਸੁਣੀ। ਨਹੀਂ ਯਾਰ, ਮੈਂ ਮੇਰੇ ਉੱਥੇ ਬਣਦਾ ਸੀ ਭਲਾ, ਨਹੀਂ। ਬੋਲਣਾ ਬਣਦਾ ਸੀ। ਸਿਮਰਨ ਨੂੰ ਤੂੰ ਕੁਝ ਨਹੀਂ ਪੁੱਛਿਆ? ਉਸਤਾਦ ਜੀ ਮੈਂ ਉਹਨੂੰ ਕੀ ਪੁੱਛਦਾ ਜਦ ਉਹਨੇ ਮੁਕਾ ਹੀ ਦਿੱਤੀ। ਓਏ ਮੇਰਾ ਸਭ ਕੁਝ ਆ। ਮੰਨ ਲਓ ਇੰਨੀ ਮੁਹੱਬਤ ਕਿੱਧਰ ਗਈ। ਸਿਰਫ ਹਮਸਾਏ ਆ। ਓਏ ਹੋਏ ਹੋਏ ਬੜੇ ਨਾਲ ਇਕੱਠੇ ਖਾਦਾ ਪੀਤਾ, ਲੇਕਿਨ ਹਾਰ ਮੰਨ ਗਏ। ਹਾਰਮ ਓਏ ਮੁਹੱਬਤ ਦੇ ਉਹਨੇ ਵਿੱਚ 500 ਰੁਪਏ ਦਿੱਤਾ ਨਾ ਸਿਗਰਟਾਂ ਦੀ ਡੱਬੀ ਲਈ। ਫਿਰ ਉੱਥੇ ਰੁਕੇ ਨਹੀਂ, ਹਾਜੀ ਦੀ ਵੀ ਗੱਲ ਨਹੀਂ ਸੁਣੀ ਤੇ ਘਰ ਆ ਗਏ। ਤੂੰ ਉਹਦਾ ਮੋਬਾਈਲ ਵੀ ਨਹੀਂ ਚੈੱਕ ਕੀਤਾ? ਨਹੀਂ ਉਸਤਾਦ ਜੀ, ਮੈਨੂੰ ਤਬਾਰ ਸੀ ਉੱਤੇ। ਬੇਟਾ ਤੈਨੂੰ ਨਾਮ ਹੀ ਤਬਾਰ ਹੁੰਦਾ ਨਾ। ਤੈਨੂੰ ਉਹਦੇ ਪਾਸਵਰਡ ਦਾ ਹੀ ਨਹੀਂ ਸੀ ਪਤਾ ਲੱਗਣਾ। ਨਾਮ ਕਿੰਨੀ ਦੇਰ ਰਿਹਾ ਤੈਨੂੰ ਉਹਦਾ ਨਾਮ ਮੁਹੱਬਤ? 1 ਸਾਲ। ਸਾਲ? ਮੈਨੂੰ 7 ਸਾਲ ਚ ਨਹੀਂ ਅਗਲੇ ਨੇ ਪਾਸਵਰਡ ਖੋਲ ਕੇ ਦਿਖਾਇਆ ਸੀ। ਤਰਲੇ ਮੈਂ ਲੈਂਦਾ ਰਿਹਾ ਹੱਥ ਚ ਕਿ ਵੀ ਮੇਰੇ ਪਾਸਵਰਡ ਤੇ ਖੋਲ ਉਹਨੇ ਕਿਹਾ ਨਹੀਂ।
ਬੰਦਾ ਹੋਏਗਾ, ਘਰ ਹੋਏਗਾ, ਪਾਸਵਰਡ ਨਹੀਂ ਖੋਲਣਾ। ਲੈ ਤੇ ਮੈਂ ਹੈ ਵੀ ਸ਼ਰੀਫ ਆ। ਤੁਹਾਡੀ ਮੇਰੀ ਕਹਾਣੀ ਬੜੀ ਮਿਲਦੀ। ਨਹੀਂ ਤੇਰੀ ਮੇਰੀ ਨਹੀਂ ਬੇਟਾ, ਤੂੰ ਤੇ ਤੇਰੀ ਤੇ ਕੱਖ ਵੀ ਨਹੀਂ। ਨਹੀਂ ਫਿਰ ਕਿਸ ਦਿਨ ਲੈਪਟਾਪ ਮੰਗਾਉਣਾ ਸੀ। ਆਹ ਹਾਂ ਉਸਤਾਦ ਜੀ, ਮੈਂ ਜਦੋਂ ਆਪਣੇ ਕਮਰੇ 'ਚ ਵੜਿਆ ਮੈਂ ਡੰਡਾ ਪੜਿਆ। ਓਏ ਮੈਂ ਉਸਤਾਦ ਜੀ ਆਪਣਾ ਕਮਰਾ ਤੋੜਤਾ ਸਾਰਾ, ਓਏ ਓਏ ਹੋਏ। ਸ਼ੀਸ਼ੇ ਤੋੜਤੇ, ਤਸਵੀਰਾਂ ਬੋਤਲਾਂ ਪਈਆਂ ਸੀ, ਸਾਰਾ ਕੁਝ ਤੋੜਤਾ। ਤੇ ਜਦੋਂ ਮੈਂ ਸਿਮਰਨ ਦੀ ਤਸਵੀਰ 'ਚ ਡੰਡਾ ਮਾਰਨ ਲੱਗਾ ਤੇ ਤਸਵੀਰ 'ਚੋਂ ਇੱਕ ਆਵਾਜ਼ ਆਈ, ਓਏ ਹੋਏ। ਇਹ ਹਵਾ ਸਾਡੇ ਹਮਸਾਏ ਨੇ ਆ ਮੇਰਾ ਸਭ ਕੁਝ। ਪਰ ਉਹ ਵੀ ਨਹੀਂ ਉਹਦੇ ਚ ਇੱਕ ਬਾਤ ਹੈ ਕਿ ਟੈਨਸ਼ਨ ਨਹੀਂ ਲੈਣੀ, ਤੈਨੂੰ ਵੀ ਮੈਂ ਨਾਲ ਹੀ ਰੱਖਾਂਗੀ ਅੱਛਾ ਸਿਮਰ ਦੀ ਤੇ ਬੰਦੇ ਨੂੰ ਪਤਾ ਨਹੀਂ ਲੱਗਣ ਦਿਆਂਗੀ। ਫੇਰ ਉਸਤਾਦ ਜੀ ਉਹ ਤਸਵੀਰ 'ਚੋਂ ਇੱਕ ਆਵਾਜ਼ ਆਈ ਹੈ। ਆਵਾਜ਼ ਵੀ ਭਾਈ ਨੇ ਮੂੰਹ ਨਹੀਂ ਕਰਕੇ ਕਿਹਾ ਸਿਮਰਨ ਨੂੰ, ਭਾਈ ਉਹ ਡੱਬੀ ਨਹੀਂ ਆਈ ਹਾਲ ਤੱਕ। ਕਦੋਂ ਡੱਬੀ ਲੈਣ ਗਏ ਸਿਮਰਨ ਚ ਉਹ ਬਾਤ ਸਿਮਰਨ ਦੀ ਤਸਵੀਰ ਚ ਨਹੀਂ ਆਈ। ਤਸਵੀਰ ਦੇ ਪਿੱਛੇ ਭਾਜੀ ਪਿੱਟੇ ਜਿਨ੍ਹਾਂ ਨੇ 500 ਪੜਾਏ ਤੈਨੂੰ। ਉਹ ਕਹਿੰਦੇ ਡੱਬੀ ਲੈ ਕੇ ਕਿੱਧਰ ਗਏ। ਮੈਂ ਉਸਤਾਦ ਜੀ ਡੰਡਾ ਜਦੋਂ ਬਾਹਰ ਲੱਗਾ ਨਾ ਤੇ ਤਸਵੀਰ 'ਚੋਂ ਆਵਾਜ਼ ਆਈ ਹੈ। ਇਹਨੇ ਪਹਿਲੇ ਕਿਹਾ, ਇਹਨੇ ਕਿਹਾ ਸਿਮਰਨ ਤੈਨੂੰ ਸ਼ਰਮ ਨਹੀਂ ਆਈ? ਪਿੱਛੋਂ ਭਾਈ ਕਹਿੰਦਾ ਯਾਰ ਮੇਰੀ ਡੱਬੀ ਵੀ ਨਹੀਂ ਆਈ। ਨਹੀਂ ਉਸਤਾਦ ਜੀ ਉਹ ਪੈਸੇ ਮੈਂ ਉੱਥੇ ਹੀ ਛੱਡਿਆ ਸੀ ਆਈ ਸਾਹਿਬ ਦੇ ਕੋਲ। ਅੱਛਾ ਮੈਂ ਉਸਤਾਦ ਜੀ ਕੋਲ ਬਕਾਇਆ। ਕੰਮੀ ਆ। ਓਏ ਤੇ ਹਾਜੀ ਨੇ ਫੋਨ ਕੀਤਾ, ਉਹ ਕਿੱਥੋਂ ਲੱਭਣੀ ਅੱਛਾ ਡੈਕਟਰ। ਫੇਰ ਉਸਤਾਦ ਜੀ ਮੈਂ ਤਸਵੀਰ ਤੇ ਡੰਡਾ ਮਾਰਨ ਲੱਗਾ, ਉਧਰੋਂ ਇੱਕ ਆਵਾਜ਼ ਆਈ ਹੈ, ਫੈਸਲਾ। ਉਸਤਾਦ ਜੀ ਮੈਂ ਤਸਵੀਰ ਤੇ ਡੰਡਾ ਮਾਰਨ ਲੱਗਾ ਤੇ ਤਸਵੀਰ 'ਚੋਂ ਇੱਕ ਆਵਾਜ਼ ਆਈ ਹੈ, ਬਾਅਦ ਵਿੱਚ ਟੱਟ ਤੇਰੀ ਮਾਂ। ਅੱਛਾ ਉਸਤਾਦ ਜੀ ਤਸਵੀਰ ਤੇ ਮੈਂ ਯਾਰ ਇਹ ਹੁੰਦਾ ਹੈ ਹੁੰਦਾ। ਲਗਾਓ ਹੋਵੇ ਨਾ ਹਾਂਜੀ ਤੇ ਨਹੀਂ ਟੁੱਟਦੀ ਹੈ ਹੋਰ ਜਮਾਂ। ਪੈਂਦੀਆਂ ਤਸਵੀਰਾਂ। ਮੈਂ ਤਸਵੀਰ ਨੂੰ ਡੰਡਾ ਮਾਰਨ ਲੱਗਾ ਤੇ ਤਸਵੀਰ 'ਚੋਂ ਸੱਚੀ ਮੁੱਚੀ ਮੈਨੂੰ ਇੰਝ ਲੱਗਾ ਆਵਾਜ਼ ਆਈ ਹਾਂ, ਹੈ, ਗਿਆ। ਫੈਸਲ। ਡੱਡੂ। ਨਾ ਜੀ ਫਿਰ ਇੱਥੋਂ ਲੱਗਾ ਸਿਮਰਨ ਵੀ ਥੀਏਟਰ ਕਰਦੀ ਰਹੀ ਹੈ। ਤੇਰੇ ਤਸਵੀਰ ਹੱਥ ਲੈ, ਤਸਵੀਰ ਚੋਂ ਬਾਤ ਆਈ ਹੈ, ਅਰੇ ਹੰਸੀ ਕੇ ਗੋਲ ਗੱਪੇ। ਤਸਵੀਰ ਨੂੰ ਸਾਰੀਆਂ ਮਾਰਨ ਲੱਗਾ ਵਿੱਚੋਂ ਆਵਾਜ਼ ਆਈ, ਕभी तो मेरी बाप जैसी बन जा। ਅੱਛਾ ਵੀ ਮੈਂ ਤੁਹਾਨੂੰ ਜੁਗਨੂ ਬਾਦਸ਼ਾਹ ਦੱਸਾਂ, ਆ ਬੰਦਿਆਂ ਦਾ ਰੌਲਾ ਜੀ, 4 ਜਾਇਜ਼ ਨੇ। ਵੀ ਰੱਬ ਦੀ ਕਸਮ ਇੱਥੇ ਔਰਤਾਂ ਨੇ 6 ਰੱਖੇ ਨੇ, ਲੇਕਿਨ ਪਤਾ ਨਹੀਂ ਲੱਗਣ ਦੇਣ ਦਈਆਂ। ਹਾਏ 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 ਉਸਤਾਦ ਜੀ ਹਾਂ ਇਦਾਂ ਹੀ ਆ। ਹਾਂਜੀ ਤੇ ਨਹੀਂ ਮੈਂ ਝੂਠ ਕਹਿ ਰਿਹਾ। ਸਾਈ ਮੈਨੂੰ- ਨਹੀਂ ਬਗੈਰ ਨਿਕਾਹ ਤੋਂ 6 ਔਰਤ 6 ਬੰਦੇ ਰੱਖ ਸਕਦੀ ਹੈ। ਯਾਨੀ ਬਗੈਰ ਨਿਕਾਹ ਤੋਂ ਇੱਕ ਲੂਰੀ 4 ਆਸ਼ਿਕ ਰੱਖ ਸਕਦੀ ਆ। ਇੱਕ ਬੰਦਾ ਨਿਕਾਹ 'ਚ 4 ਬੁੱਢੀਆਂ ਨਹੀਂ ਰੱਖ ਸਕਦਾ। ਲਓ ਆਹ ਕੈਸੀ ਗੱਲ। ਸਿਮਰਨ ਇੱਕ ਸਾਈਡ ਤੇ ਕਰਨਾ ਜ਼ਰਾ, ਇੱਕ ਮਿੰਟ ਮੈਂ ਤੁਹਾਨੂੰ ਸੱਚੀ ਮੁੱਚੀ ਸਟੋਰੀ ਸਿਮਰਨ ਸਾਈਡ ਤੇ ਹੋ ਗਈ। ਇੱਕ ਮਿੰਟ ਉਸਤਾਦ ਜੀ, ਇੱਕ ਮਿੰਟ ਮੈਂ ਤੁਹਾਨੂੰ ਦੱਸ ਦੇਣਾ। ਹੁਣ ਉਹ ਜਿਹੜੀ ਲੜਕੀ ਹੁੰਦੀ ਹੈ ਨਾ, ਉਹਨੇ ਜਿਹਦੇ ਨਾਲ ਵੀ ਤੇਰੇ ਨਾਲ ਸਲਾਮ ਦੁਆ ਵਾ ਨਾ, ਤੇ ਉਹਨੇ ਨਾ ਇੱਕ ਬੰਦੇ ਦਾ ਡਰਾਵਾ ਪਾਇਆ ਵਾ, ਆਪਣੇ ਬਹਿਨੋਈ ਦਾ ਜਾਂ ਆਪਣੇ ਚਾਚੂ ਦਾ। ਉਹ ਉਹਦੀ ਜ਼ਿੰਦਗੀ 'ਚ ਖਾਨਦਾਨ 'ਚ ਹੈ ਵਾ, ਤੇ ਉਹਨੇ ਤੈਨੂੰ ਕਹਿਣਾ ਭਾਈ ਨਾ, ਇਹ ਤੈਨੂੰ ਪਤਾ ਬੜਾ ਸ਼ਾਨਦਾਰ ਹੈ। ਅੱਛਾ ਸਿਮਰਨ ਵਰਗੀਆਂ ਔਰਤਾਂ ਦਾ ਇੱਕ ਹੋਰ ਕੰਮ ਹੁੰਦਾ ਕਿਹੜਾ? ਕਿ ਇਹਨਾਂ ਦੀ ਅੰਮੀ ਨਾਲ 1.5 ਘੰਟਾ ਆਪਣੀ ਭੈਣ ਨਾਲ ਗੱਲ ਗੱਲ ਕਰਦੀ ਹੈ। ਜਦੋਂ ਤੂੰ ਕਹਿਣਾ ਨਾ ਕਿੱਥੇ ਵੇਟਿੰਗ ਤੇ ਬਿਜ਼ੀ ਸੀ, ਅੰਮੀ ਲੱਗੀ ਸੀ ਖਾਲਾ ਨਾਲ। ਇਹ ਗੇਮਾਂ ਨੇ, ਟੈਨਸ਼ਨ ਨਾ ਲੈ। ਉਸਤਾਦ ਜੀ ਸਾਡੇ ਨਾ ਇੱਕ ਹੈ ਬੜੀ ਅੱਛੀ, ਯਾਨੀ ਕਿ ਉਹਦੇ ਨਾਲ ਮੇਰੀ ਸਲਾਮ ਦੁਆ, ਮੇਰਾ ਕੋਈ ਐਸਾ ਰਿਲੇਸ਼ਨ ਨਹੀਂ ਹੈਗਾ ਉਹਦੇ ਨਾਲ। ਉਸਤਾਦ ਜੀ 4 ਕਰੈਕਟਰ ਨਾਮੀ ਗ੍ਰਾਮੀ ਜਿਹੜੇ ਕਿ ਉਸ ਦੌਰਾਨ ਫੋਨ ਕਰਨ ਦੇ ਨੇ, ਤੇ ਮੈਂ ਨਾਮ ਮੈਂ ਕੋਈ ਤਾਂ ਫੋਨ ਤੈਨੂੰ ਆ ਰਿਹਾ, ਫੈਸਲ ਸਾਹਿਬ ਚੁੱਪ ਕਰੋ, ਤੁਹਾਨੂੰ ਨਹੀਂ ਪਤਾ ਇਹਨਾਂ ਦਾ। ਕਹਿੰਦੀ ਫੈਸਲ ਦੱਸ ਖਾਣਾ ਪੀਣਾ ਕੀ ਹੈ? ਮੈਂ ਕਿਹਾ ਨਹੀਂ। ਕਹਿੰਦੀ ਮਜ਼ਾ ਤੇ ਲੈ ਇਹਨਾਂ ਦਾ, ਵੇਖ ਤੈਨੂੰ ਬਿੱਲੀ ਬਣਦੇ ਵਿਖਾਉਂਦੇ। ਉਹਨੇ ਫੋਨ ਕੀਤਾ, ਕਹਿੰਦੀ ਹੁਣ ਮੇਰਾ ਬਹਿਨੋਈ ਆਇਆ ਹੋਇਆ, ਤੈਨੂੰ ਪਤਾ ਵੀ ਉਹਨਾਂ ਦੇ ਸਾਹਮਣੇ ਤੂੰ ਗਾਲਾਂ ਕਰੀ ਜਾਣਦੇ ਆ। ਇਹ ਉਦੋਂ ਕਹਿੰਦਾ ਭਾਜੀ ਨੇ ਮਲਾਈ ਤੇ ਉਹ ਸਾਨੂੰ ਵੀ ਉਹ ਸਰੀਕਰ ਕੋਲ ਕਹਿੰਦੀ ਨਹੀਂ ਅੱਗੇ ਬੜਾ ਗੁੱਸੇ ਦੇ ਵਿੱਚ ਹੈਗਾ। ਉਹ ਕਹਿਣ ਡਿਆ ਕਿ ਬਾਜੀ ਨੂੰ ਮੈਂ ਇੰਜ ਕਰਕੇ ਛੱਡ ਦੇਣਾ, ਤੇ ਪਾਗਲ ਹੋ ਗਿਆ। ਸਿਚੁਏਸ਼ਨ ਖਰਾਬ। ਨਹੀਂ ਜਿੰਨਾ ਲੜਾਈ ਲੁੜੀ ਨਾ, ਮੈਨੂੰ ਦੱਸ ਜਰਾ ਕੋਈ ਮਸਲਾ ਮਸਾਇਲ। ਕਹਿੰਦੀ ਨਹੀਂ ਭਾਂ ਨਾ ਉਹ ਪੀਜ਼ਾ ਖਾਣਾ ਹੈ। ਉਹ ਕਹਿੰਦਾ ਆ ਰਿਹਾ ਮੁੰਡਾ। ਅੱਛਾ ਭਾਜੀ ਉਹ ਸਿਮਰਨ ਕਿੱਥੇ ਗਈ? ਪੀਜ਼ਾ ਆ ਰਿਹਾ ਭਾਜੀ ਸਿਮਰਨ ਕਿੱਥੇ ਗਈ? ਭਾਜੀ ਸਿਮਰਨ ਸ਼ਾਇਦ ਸਮਝ ਆ ਗਈ ਤੁਹਾਨੂੰ ਮੈਂ ਇਹਦੇ ਬਾਰੇ ਚ ਕੀ ਕਹਿਣਾ ਨਾ? ਦੇਖਿਆ ਉਹਨੇ ਕੀ ਜੰਪ ਲਿਆ, ਉਹਨੇ ਸਿਮਰਨ ਉੱਤੇ ਛੱਡ ਦਿੱਤੀ। ਨਹੀਂ ਉਸਤਾਦ ਜੀ ਸਿਮਰਨ ਨਹੀਂ ਛੱਡੀ ਮੈਂ। ਸਿਮਰਨ ਦਾ ਹੁਣ ਸਿਮਰਨ ਤੇ ਲਿੰਕ ਨਾਲ ਜਿਹੜੀਆਂ ਮੈਂ 250 ਗੱਲ ਸੋਚੀ ਸੀ ਉਹ ਕਿਤੇ ਮੈਂ ਤੁਹਾਨੂੰ ਕਿਹਾ ਨਾ ਸਿਮਰਨ, ਮੈਂ ਤੁਹਾਨੂੰ ਕਿਹਾ ਕਿ ਸਾਈਡ ਤੇ ਰਹੀਏ। ਮੈਂ ਬਿੱਲੀ ਬਣੇ ਬੰਦੇ ਦੇਖੇ ਨੇ ਉਹ ਉਸਤਾਦ ਯਾਰ ਉਹ ਸਾਰਾ ਕੁਝ ਠੀਕ ਹੈ, ਲੇਕਿਨ ਮੈਂ ਇੱਕ ਛੋਟੀ ਜਿਹੀ ਗੱਲ ਕੀਤੀ ਆ ਹੁਣ ਜਿਹਦੇ ਨਾਲ ਕਿ ਇੱਕ ਔਰਤ ਬਗੈਰ ਨਿਕਾਹ ਤੋਂ 4 ਬੰਦੇ ਘੇਰੀ ਫਿਰਦੀ ਹੈ, ਠੀਕ ਆ ਜੀ, ਤੇ ਇੱਕ ਮਰਦ ਜੈਨੂਨ ਅਗਰ ਕਰ ਲੈਂਦਾ ਤੇ ਉਹ ਜੀ ਫਲਾਂ ਦੇ ਟੀਮ ਜੀ ਹੈ। ਉਹ ਜਿਹਦੇ ਨਾਲ ਜਨਮ ਨੂੰ ਪਿਆਰ ਕਰਦੀ ਉਹਦੇ ਤੇ ਨਹੀਂ ਅਲੀਗੇਸ਼ਨ। ਅੱਛਾ ਹੁਣ ਮੇਰੀ ਗੱਲ ਸੁਣ, ਜਿਹੜੀ ਤੂੰ ਸਿਮਰਨ ਨਾਲ ਤੇ ਬੰਦਾ ਦੇਖਿਆ ਨਾ ਸਿਮਰਨ ਦੇ ਨਾਲ, ਉਹ ਤੂੰ ਹਲੇ ਇੱਕ ਦੇਖਿਆ,
ਇਹ ਉਹਨੇ ਉਹ ਸਿਲੈਕਟ ਕੀਤਾ ਜਿਹਨੇ ਉਹਨੇ ਐਂਡ ਘੇਰ ਕੇ ਉਹਨੂੰ ਫਸਾਉਣਾ ਸੀ ਕਿ ਮੈਂ ਵਿਆਹ ਇਹਦੇ ਨਾਲ ਕਰਨਾ, ਮੈਂ ਆਪਣੀ ਸਾਰੀ ਕੀਤੀ ਕਰਾਈ ਜਿਹੜੀ ਨਾ ਇਹ ਚੱਲ ਲੇਗਾ ਮੈਂ ਇੱਥੇ ਪਾ ਦੇਣੀ ਹੈ। ਮੈਂ ਉਸਤਾਦ ਜੀ ਠੀਕ ਹੈ ਜੀ। ਬਾਕੀ ਨਿਜ਼ਾਮ ਉਹਦੇ ਹੋਰ ਬਹੁਤ ਹੋਣੇ ਨੇ। ਤੈਨੂੰ ਤਾਂ ਮੋਬਾਈਲ ਦੇਖੀ ਉਹਦਾ, ਤੂੰ ਬੇਵਕੂਫ, ਤੂੰ ਤਾਂ ਮੋਬਾਈਲ ਤੇ ਦੇਖਦਾ। ਮੈਂ ਘਰ ਆਇਆ ਉਸਤਾਦ ਜੀ, ਮੈਂ ਡੰਡਾ ਪੜਿਆ। ਅੱਛਾ ਡੰਡਾ ਫੜਿਆ ਤੂੰ। ਮੈਂ ਸਭ ਤੋਂ ਪਹਿਲੇ ਉਹ ਵੱਡਾ ਤੁਹਾਡੇ ਗਲੋਬ ਲਗੋਇਆ ਸੀ, ਬੜਾ ਵੱਡਾ ਝੂਮਰ ਮੈਂ ਤੋੜਦਾ ਯਾਰ। ਫਿਰ ਉਸਤਾਦ ਜੀ ਮੈਂ ਆਪਣੀ ਬੜੀ ਵੱਡੀ ਤਸਵੀਰ ਲਿਆਂਦੀ ਸੀ, ਮੈਂ ਨਿਊਯਾਰਕ ਭਾਈ ਦੀ, ਪਤਾ ਨਹੀਂ ਉਹ ਮੈਂ ਤੋੜਤੀ। ਓਏ ਨਿਊਯਾਰਕ, ਪੀਛੇ ਵੀ ਤੂੰ ਹਰ ਹਫਤੇ ਨਿਊਯਾਰਕ ਦੇਖੇ ਸੀ। ਨਿਊਯਾਰਕ ਨਹੀਂ, ਨਿਊਯਾਰਕ, ਹਾਂ ਯਾਰਕ। ਉਸਤਾਦ ਜੀ ਮੈਂ ਜਦੋਂ ਸਿਮਰਨ ਦੀ ਤਸਵੀਰ ਤੇ ਮੈਂ ਡੰਡਾ ਮਾਰਿਆ ਤੇ ਪਿੱਛੋਂ ਇੱਕ ਆਵਾਜ਼ ਆਈ ਹੈ, ਓਏ ਆਇਆ ਤੇਰਾ ਭਾਜੀ ਸਿੱਖਦਾ ਤੋਂ ਬੋਲਣ ਦਿਆ। ਯਾਰ ਨਾ ਯਾਰ। ਉਸਤਾਦ ਜੀ ਮੈਂ ਡੰਡਾ ਮਾਰਿਆ ਤੇ ਤਸਵੀਰ ਚੋਂ ਆਵਾਜ਼ ਆਈ ਹੈ ਇੱਕ, ਪਿੱਛੋਂ ਭਾਈ ਨੇ ਕਿਹਾ ਸਿਮਰਨ ਡੰਡਾ ਮਾਰਨ ਲੱਗਾ ਹੀ ਤਸਵੀਰ ਚੋਂ ਆਵਾਜ਼ ਆਈ ਹੈ, ਫੈਸਲ। ਸਿੱਟਾ ਕਿੱਥੇ ਆ? ਨਹੀਂ ਫੈਸਲ, ਤਸਵੀਰ ਚੋਂ ਆਵਾਜ਼ ਆਈ ਹੈ, ਫੈਸਲ ਆਈ ਲਵ ਯੂ, ਲਵ ਯੂ, ਲਵ ਯੂ। ਤਸਵੀਰ नारी तू धरती पे चाहे जहां भी रहे, ਪਹਾੜ ਤੇ तुझे तेरी खुशबू से पहचान लूंगा। ਨਹੀਂ ਉਸਤਾਦ ਜੀ ਆਵਾਜ਼ ਆਈ ਹੈ, ਫੈਸਲ ਆਈ ਲਵ ਯੂ, ਲਵ ਯੂ, ਲਵ ਯੂ, ਲਵ ਯੂ। ਇਹ ਲਿਆਕਤ ਸਾਊਂਡ ਵਾਲੇ ਦੇ ਮਾਈਂਡ ਚ ਗਿਆ ਲਵ ਯੂ, ਲਵ ਯੂ, ਲਵ ਯੂ। ਉਹ ਬਾਅਦ 'ਚ ਪਤਾ ਲੱਗਾ ਹਾਜੀ ਸਾਹਿਬ ਬਾਹਰ ਫਿਲਮ ਦੇਖਣੀ ਜੀਤ, ਉਹਦੀ ਆਵਾਜ਼ ਆਉਣ ਰਹੀ ਸੀ। ਇਹ ਪੂਰਾ ਡਾਇਲੌਗ ਨਹੀਂ ਨਾ ਦੱਸ ਰਹੇ। ਫੈਸਲ ਆਈ ਲਵ ਯੂ, ਲਵ ਯੂ, ਲਵ ਯੂ ਵੀਰੇ, ਵੀਰੇ, ਵੀਰੇ। ਨਹੀਂ ਫਿਰ ਐਸਾ ਅੱਛਾ ਇਹ ਵੀਰੇ ਉਹਨੇ ਡਿਲੇ ਨੇ ਆਪ ਹੀ ਕਰਤਾ। ਫਿਰ ਉੱਤੇ ਉਸਤਾਦ ਜੀ ਮੈਂ ਗਾਣਾ ਗਾਇਆ, ਓ ਪੀਰਾ ਪੀਰਾ। ਜੇ ਮੈਂ ਕਹਿੰਦਾ ਉਹ ਪਸੰਦ ਸੀ ਉਹ ਦੀ ਪਵਨ ਪਾਗਲ। ਤੇ ਉਸਤਾਦ ਜੀ ਮੈਨੂੰ ਨੀਂਦ ਨਹੀਂ ਆਈ। ਨਹੀਂ ਆਉਂਦੀ ਨੀਂਦ ਭਾਜੀ, ਉਸਤਾਦ ਜੀ ਸੱਚੀ ਮੁੱਚੀ ਸਹੀ ਗੱਲ ਹੈ। ਜਦੋਂ 18 ਘੰਟੇ ਬਾਅਦ ਸੌਂ ਕੇ ਉੱਠਣਾ ਤੇ ਕਿੱਥੇ ਨੀਂਦ ਆਉਣੀ। ਤੁਸੀਂ ਹਾਜੀ ਨੂੰ ਲੈ ਕੇ ਫਿਰੀ ਜਾਣਾ ਸੀ ਗਲੀਆਂ ਦੇ ਵਿੱਚ। ਮੈਂ ਆਪਣੇ ਫੋਨ ਵੀ ਬੰਦ ਕੀਤੇ। ਹਾਂ ਮੈਂ ਕਹਿੰਦੀ ਕਿਸੇ ਨਾਲ ਕੋਈ ਤਲਕ ਨਹੀਂ। ਕਮਰੇ 'ਚ ਆਪਣੇ ਆਪ ਨੂੰ ਬੰਦ ਕਰ ਲਿਆ, ਨੌਕ ਕਰੀ ਜਾਣ ਡਿਆ, ਦਰਵਾਜ਼ਾ ਖੜਕਾਇਆ। ਮੇਰੇ ਭਰਾ ਛੋਟੇ ਨੇ। ਕਮਰਾ ਕਿਹੜਾ? ਉਹ ਚੁਗਲ ਪਾਂਡੇ ਦੇ ਬੱਚੇ ਤੁਸੀਂ ਇੱਕ ਮਾੜਾ ਆ ਕਿਤੇ ਐਸ਼ ਲਿਆਂਦੀ ਟਾਈਮ। ਨਹੀਂ ਇਹ ਘਰ ਨਹੀਂ ਹੁੰਦਾ, ਉਦੋਂ ਪਹਿਲੇ ਵੱਡਾ ਘਰ ਹੁੰਦਾ ਸੀ ਸਾਡਾ। ਅੱਛਾ ਜੀ। ਉਹ ਨਸੀਮ ਸਾਦਿਕ ਸਾਹਿਬ ਪਹਿਲੇ ਦੀਆਂ ਗੱਲਾਂ ਵਾ। ਅੱਛਾ ਹੁਣ ਤੂੰ ਕੀ ਸੋਚਿਆ ਫਿਰ? ਉਸਤਾਦ ਜੀ ਮੈਂ ਤੁਹਾਨੂੰ ਦੱਸਦਾ ਨਾ, ਦਰਵਾਜ਼ਾ ਮੇਰੇ ਭਰਾ ਨੇ ਖੜਕਾਇਆ, ਮੈਂ ਖੋਲ੍ਹ ਹੀ ਨਾ। ਉਹਨਾਂ ਨੇ ਕਿਹਾ ਜੀ ਦਰਵਾਜ਼ਾ ਤੋੜ ਦਿਓ। ਅੱਛਾ ਤੂੰ ਅੰਦਰ ਆਪਣੇ ਆਪ ਨੂੰ ਬੰਦ ਕਰ ਲਿਆ। ਬੰਦ ਕਰ ਲਿਆ। ਓਏ ਦਰਵਾਜ਼ਾ ਉਹਨਾਂ ਨੇ ਤੋੜਿਆ। ਮੈਂ ਤੇਰਾ ਸ਼ਹਿਰ ਛੋੜ ਜਾਊਂਗਾ ਹਾਂ ਟਾਈਮ। ਉਸਤਾਦ, ਅੱਛਾ ਦਰਵਾਜ਼ਾ ਤੋੜਿਆ ਮੇਰੇ ਭਰਾ ਨੇ। ਅੰਦਰ ਵੱਡਾ ਦਵਾਣਾ ਗੂਰੂ ਲਾ ਕੇ ਫੈਸਲ ਬੈਠੇ। ਉਹਨਾਂ ਨੂਰਾ ਫਤੀ ਦਾ ਗਾਣਾ ਲਾ ਕੇ ਡਾਂਸ ਕਰ। ਦਰਵਾਜ਼ਾ ਉਸਤਾਦ ਜੀ ਉਹਨਾਂ ਨੇ ਤੋੜਿਆ। ਓਏ ਇੰਝ ਕਰ। ਫੁੱਲ ਫੈਸਲ ਦੁਖੀ ਮੋਬਾਈਲ ਦੇ ਵਿੱਚ ਨਾਲ ਪਿੰਕ ਪੈਂਥਰ ਦਾ ਕਾਰਟੂਨ ਦੇਖ ਰਹੇ ਤੇ ਉਹਦੇ ਉੱਤੇ ਹੀ ਅਥਰੂ ਡਿੱਗ ਰਹੇ ਮੋਬਾਈਲ ਦੀ ਸਕਰੀਨ। ਅੱਛਾ ਉਸਤਾਦ ਜੀ ਉਹਨਾਂ ਨੇ ਜਦੋਂ ਦਰਵਾਜ਼ਾ ਤੋੜਿਆ, ਮੈਂ ਨਾ ਤੇ ਇੰਜ ਯਾਰ ਸੌਣ ਤੋਂ ਨਹੀਂ ਫਿਰ ਸਹੀ ਮੈਂ ਬੈੱਡ ਤੇ ਲੰਮੇ ਪਿਆ ਹੋਇਆ ਸੀ। ਓਏ ਹੋਏ ਦਰਵਾਜ਼ਾ ਸਿੱਧਾ ਉੱਤੇ ਹੀ ਡਿੱਗਿਆ। ਮੈਂ ਹੈਰਾਨ ਤੇ ਪਰੇਸ਼ਾਨ ਹੋ ਗਿਆ ਯਾਰ, ਮੇਰੇ ਕਮਰੇ 'ਚ ਕਿੰਨੇ ਜਣੇ? ਆ ਗਏ। ਆਹੋ ਮੈਨੂੰ ਪਲੇਟ ਪਲੂਟ ਤੇ ਨਹੀਂ ਮਾਰੇ ਹੱਥਾਂ ਤੇ? ਨਹੀਂ ਉਸਤਾਦ ਜੀ ਬਲੇਡ ਮਾਰਨ ਮੈਂ ਲਾਹਨਤ ਭੇਜਦਾ ਹੋ ਜੇ ਮੈਂ ਉਸਤਾਦ ਜੀ ਤੁਸੀਂ ਯਕੀਨ ਕਰੋ, ਮੈਂ ਹੈਰਾਨ ਹੋ ਗਿਆ ਕਿ ਮੇਰੇ ਕਮਰੇ 'ਚ ਕਿੰਨੇ ਜਣੇ। ਮੈਂ ਉਹ ਸਾਰਿਆਂ ਨੂੰ ਕੀ ਹੋਇਆ? ਕਹਿੰਦੇ 2-3 ਘੰਟੇ ਹੋ ਗਏ ਸੀ ਦਰਵਾਜ਼ਾ ਖੜਕਾਉਂਦੇ, ਦਰਵਾਜ਼ਾ ਨਹੀਂ ਖੁੱਲਣ ਡਿਆ ਸੀ। ਡਰ ਗਏ ਆ, ਪਰੇਸ਼ਾਨ ਹੋ ਗਿਆ। ਤੇ ਮੇਰਾ ਛੋਟਾ ਭਾਈ ਕਹਿੰਦਾ ਤੇਰਾ ਫੋਨ ਵੀ ਬੰਦ ਆ ਗੱਲ ਕਰ। ਮੈਂ ਕਿਹਾ ਕੌਣ? ਕਹਿੰਦਾ ਕਰ ਲੈ। ਮੈਂ ਫੋਨ ਕੀਤਾ, ਕੌਣ? ਕਹਿੰਦੇ ਆਈ ਸਾਹਿਬ ਆ, ਮੈਂ ਇੱਧਰ ਮੇਰੇ ਵੱਲ ਆਇਆ। ਨਹੀਂ ਮੇਰੇ ਛੋਟੇ ਭਾਈ ਹਾਜੀ ਨੂੰ ਤੂੰ ਦੱਸਿਆ ਨਹੀਂ ਕਿ ਹਾਜੀ ਸਾਹਿਬ ਬੱਚੀ ਤੁਹਾਡੀ ਜਿਹੜੀ ਆ ਉਹ? ਨਹੀਂ ਉਸਤਾਦ ਜੀ, ਉਹਨਾਂ ਨੂੰ ਨਹੀਂ ਪਤਾ ਉਸਤਾਦ ਜੀ। ਬੇਸਿਕ ਤੌਰ ਤੇ ਮੈਂ ਕਹਿ ਰਿਹਾ ਸੀ ਕਿ ਮੇਰੇ ਦਿਲ ਦੀ ਜ਼ੁਬਾਨ ਸਮਝਦੇ, ਮੇਰੀਆਂ ਅੱਖਾਂ 'ਚ ਵੇਖਦੇ। ਮੈਂ ਦੱਸਿਆ ਨਹੀਂ ਉਸਤਾਦ ਜੀ ਉਹਨਾਂ ਨੂੰ। ਮੈਨੂੰ ਭਾਈ ਸਾਹਿਬ ਕਹਿੰਦੇ ਯਾਰ ਮੈਂ ਨਾ ਸ਼ਾਦੀ ਦੀ ਡੇਟ ਫਾਈਨਲ ਕਰਨੀ ਹੈ। ਮੈਂ ਚਲਾ ਗਿਆ ਉਹਨਾਂ ਦੇ ਘਰ। ਠੀਕ। ਅੱਛਾ ਮੈਨੂੰ ਤੂੰ ਕਿਸੇ ਨੇ ਪੁੱਛਿਆ ਵੀ ਇਹ ਕੀ ਮੇਰੇ ਨਾਲ ਤੁਸੀਂ ਕੀਤਾ? ਸਿਮਰਨ ਨੂੰ ਵੀ ਤੂੰ ਕੁਝ ਨਹੀਂ ਪੁੱਛਿਆ? ਕੋਈ ਤਰ੍ਹਾਂ ਤੂੰ ਉਹਨੂੰ ਕੁਝ ਹੈ? ਅੰਨਾ ਪਿਆਰ ਕਰਦੇ ਨਾ। ਮੁਹੱਬਤ ਮੇਂ ਗਿਲਾ ਔਰ ਸ਼ਿਕਵਾ ਨਹੀਂ ਹੋਤਾ। ਬੋਲ ਕੇ ਨਹੀਂ ਦੱਸਿਆ ਤੇ ਕੀ ਦੱਸਿਆ? ਓਏ ਹੋਏ ਤੇ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖੋ, ਜਿਹਨੂੰ ਖਲੋਤੇ ਨਾ ਨਜ਼ਰ ਆਵੇ ਉਹਨੂੰ ਪੈਟੇ ਨੂੰ ਨਹੀਂ ਨਜ਼ਰ ਆਵੇ। ਓਏ ਹੋਏ। ਜਿਹੜਾ ਲਾਹੌਰ ਭੁੱਖਾ ਹੋ ਕਿਤੇ ਹੋਰ ਵੀ ਭੁੱਖਾ। ਹਾਂਜੀ ਉਸਤਾਦ ਜੀ ਮੈਨੂੰ ਨਾ ਭਾਈ ਸਾਹਿਬ ਕਹਿੰਦੇ ਯਾਰ ਨਾ ਡੇਟਾਂ ਡੂਟਾਂ ਫਾਈਨਲ ਕਰਨੀਆਂ। ਠੀਕ ਹੈ। ਉਸਤਾਦ ਜੀ ਹਾਜੀ ਕਹਿੰਦਾ ਡੇਟ ਫਾਈਨਲ ਕਰਨੀ ਹੈ। ਮਤਲਬ ਤੁਹਾਡੇ ਕੋਲ ਕੀ ਕੈਲੰਡਰਾਂ ਦਾ ਸੀਗਾ ਕਿ ਤੁਹਾਨੂੰ ਪੁੱਛ ਕੇ ਕਰ? ਮੈਨੂੰ ਕਹਿੰਦੇ ਸ਼ਾਹ ਸਾਰੇ ਸ਼ਾਦੀ ਦੀ ਸਾਰੀ ਇੰਤਜ਼ਾਮ ਜਿਹੜਾ ਨੂੰ ਤੇਰੇ ਕੋਲ। ਕੈਟਰਿੰਗ ਵਾਲਾ ਸਮਝਦੇ ਰਹੇ। ਨਹੀਂ ਕੈਟਰਿੰਗ ਵਾਲਾ ਨਹੀਂ ਸਮਝਦੇ,
ਸਿਮਰਨ ਨੂੰ ਮੈਂ ਕਿਹਾ ਸੋਚ ਲੈ ਸ਼ਾਦੀ ਕਰਨ ਤੋਂ ਪਹਿਲੇ, ਪਹਿਲੇ ਵੈਸੇ ਟਾਈਮ ਸਪੈਂਡ ਕਰੋ ਥੋੜਾ ਜਿਹਾ। ਇੱਕ ਦੂਸਰੇ ਨਾਲ ਆਹ ਤੁਸੀਂ ਨਹੀਂ ਉਹਦੇ ਨਾਲ, ਬੰਦੇ ਨਾਲ। ਇਹ ਸਿਰਫ ਲੈ ਕੇ ਜਾਂਦੇ ਸੀ ਸਿਮਰਨ। ਤੂੰ ਐਡਾ ਉਹਦਾ ਮਤਲਬ ਤਾਇਆ ਬੂ ਕਿਉਂ ਬੜਿਆ ਸੀ? ਉਹ ਸੱਚ ਪਹਿਲੇ ਸਪੈਂਡ ਕਰੋ ਫਰਾਰ ਕਰੋ। ਮੈਂ ਉਹਨਾਂ ਨੂੰ ਕਿਹਾ ਨਾ ਇੱਕ ਦੂਸਰੇ ਨੂੰ ਸਮਝ ਲਓ। ਫਿੱਕਾ ਆਸ਼ਕ। ਹਾਏ ਹਾਏ ਫਿੱਕਾ ਸ਼ਕਰ ਆਹੋ ਸਮਝ ਲਵੋ। ਨਹੀਂ ਉਸਤਾਦ ਜੀ, ਮੈਨੂੰ ਸਟਾਜੀ ਲੱਗਦਾ ਵਾ ਮੇਰੀ ਗੱਲ ਜ਼ਹਿਨ 'ਚ ਰੱਖਣਾ, ਸਟੋਰੀ ਫਿੱਕੀ ਹੋ ਸਕਦੀ, ਆਸ਼ਕ ਮੈਂ ਫਿੱਕਾ ਨਹੀਂ ਹੈਗਾ। ਓਏ ਨਹੀਂ, ਮੈਨੂੰ ਲੱਗਦਾ ਪਿਆ ਉਸਤਾਦ ਜੀ ਅੱਗੋਂ ਉਸ ਬੰਦੇ ਨੂੰ ਪਤਾ ਚੱਲ ਜਾਣਾ ਵਾ ਕਿ ਇਹਦੀ ਜ਼ਿੰਦਗੀ 'ਚ ਕੋਈ ਹੋਰ ਯਾਰ ਨਹੀਂ, ਉਹ ਕਹਿੰਦਾ ਜੀ ਉਹਨਾਂ ਨੇ ਨਾ ਇਜਾਜ਼ਤ ਲੈ ਲਈ ਮੁਲਕੋਂ ਬਾਹਰ ਜਾਣ ਦੀ, ਦੋਵਾਂ ਨੇ। ਦੋਵਾਂ ਨੇ। ਠੀਕ ਹੈ। ਮੈਨੂੰ ਯਾਰ ਉਹ ਬੰਦਾ ਨਾ, ਮੈਨੂੰ ਉਹਨਾਂ ਕੋਈ ਠੀਕ ਨਹੀਂ ਲੱਗਾ, ਮੈਨੂੰ ਮਸ਼ਕੂਕ ਲੱਗਾ। ਗੈਂਗਸਟਰ ਟਾਈਪ। ਗੈਂਗਸਟਰ ਟਾਈਪ। ਮੇਰਾ ਦਿਲ ਜਦੋਂ ਗਵਾਹੀ ਦੇ ਦੇਵੇ ਨਾ ਅੱਛਾ ਕਿ ਬੰਦਾ ਠੀਕ ਕੈਸੀ ਬਗੈਰਤੀ ਹੁੰਦੀ ਹੈ। ਉਹ ਸਰੀਨ ਤੁਹਾਡੇ ਨਾਲ ਬਗੈਰਤੀ ਕਰ ਰਹੀ ਹੈ ਤੇ ਉਹ ਤੁਹਾਨੂੰ ਚੰਗੀ ਲੱਗਦੀ ਰਹਿੰਦੀ ਹੈ ਤੇ ਅਗਲਾ ਮਸ਼ਕੂਕ ਹਾਏ ਲੱਗੀ ਹਾਏ ਜਾਂਦਾ। ਵਾਹ ਵਾਹ ਇਹ ਕੈਸੀ ਬਗੈਰਤੀ? ਕਸਮ ਇਹ ਕੈਸੀ ਬਗੈਰਤੀ? ਉਹ ਬੰਦਾ ਤੇਰਾ ਪੌਦਾ ਪੱਟ ਕੇ ਲੈ ਗਿਆ ਵੀ ਹਾਲੇ ਤੁਹਾਨੂੰ ਸ਼ੱਕ ਹੋਣ ਡਿਆ। ਮੈਂ ਆਪਣੀ ਸਿਮਰਨ ਨੂੰ ਕਿਹਾ, ਮੈਂ ਕਿਹਾ ਮੋਬਾਈਲ ਖੋਲ ਕੇ ਦਿਖਾ ਪਾਸਵਰਡ। ਸੱਚੀ ਪਿਛਲੇ ਆਫਿਸ ਪੁਰਾਣੇ ਆਫਿਸ ਨਹੀਂ, ਪੌਣਾ ਘੰਟਾ ਲਾ ਕੇ ਮਨਾਮ ਨੂੰ ਕਿ ਮੋਬਾਈਲ ਖਲਾਇਆ, ਪਹਿਲੀ ਚੈਟ ਕੱਢੀ ਜਾਨ ਜਾਨ ਕਹਿ ਰਿਹਾ ਕਰੈਕਟਰ, ਤੇ ਕਰੈਕਟਰ ਨੇ ਇੰਜ ਕਰਕੇ ਮੇਰੀ ਸਿਮਰਨ ਨੇ ਝਪੱਟਾ ਮਾਰਿਆ, ਸਾਰੀ ਚੈਟ ਡਿਲੀਟ ਕਰਤੀ। ਤੇ ਹੁਣ ਇਹ ਵੀ ਕਹੀ ਜਾਂਦੀ ਨਹੀਂ ਮੈਂ ਇਦਾਂ ਦੀ ਨਹੀਂ। ਹਾਏ ਹਾਏ ਕਸਮ ਹੈ। ਵਾਜ਼ੇ ਹੋ ਗਈ ਫਿਰ। ਵੈਸੇ ਨਾ ਯਾਰ, ਤੂੰ ਮੇਰੇ ਦੁੱਖ ਦੀ ਰਗ ਦੇ ਉੱਤੇ ਨਹੀਂ ਦੁੱਖ ਦੀ ਰਾਗ ਦੀ, ਮੈਂ ਤੁਹਾਨੂੰ ਹਕੀਕਤ ਬਿਆਨ ਕਰ ਰਿਹਾ ਉਸਤਾਦ ਜੀ। ਯਾਰ ਫੈਸਲ ਤੂੰ ਆ ਸਟੋਰੀ ਛੱਡ ਕੇ ਨਾ ਤੂੰ ਮੇਰਾ ਦਿਮਾਗ ਖਰਾਬ ਕਰ ਦਿੱਤਾ। ਉਸਤਾਦ ਜੀ ਤੁਹਾਡੇ ਨਾਲ ਕਦੇ ਇੰਜ ਹੋਇਆ ਹੋਵੇ ਤੇ ਤੁਹਾਨੂੰ ਲੱਗੇ ਪਤਾ ਓਏ ਸਾਡੀ ਤੇ ਬਹੁਤ ਜੀ। ਉਹ ਤੂੰ ਤਾਂ ਸਿਰਫ ਸਟੋਰੀ ਸੁਣਾ ਰਿਹਾ, ਤੈਨੂੰ ਮੈਂ ਦੱਸਣਾ ਨਾ ਤੇ ਇਹ ਹਕੀਕਤ ਆ, ਤੂੰ ਬਾਂਦਰ ਬਣ ਜਾਣਾ। ਉਹ ਨਹੀਂ ਉਸਤਾਦ ਜੀ। ਹਾਂ ਤੂੰ ਕਹਿਣਾ ਉਸਤਾਦ ਜੀ ਤੁਹਾਡੇ ਤੋਂ ਵਰਗਾ, ਤੁਹਾਡੇ ਤੋਂ ਵੱਡਾ ਬਗੈਰ ਦੀ ਕੋਈ ਨਹੀਂ ਚੁੱਪ। ਨਹੀਂ ਉਸਤਾਦ ਜੀ, ਅੱਲਾ ਰਹਿਮ ਕਰੇ, ਮੈਂ ਅੱਜ ਕਹਿ ਸਕਦਾ। ਵੀ ਇੰਨਾ ਕੁਝ ਵੇਖ ਕੇ ਵੀ ਤੁਸੀਂ ਚੁੱਪ ਕੀਤੇ ਰਹੇ। ਮੈਨੂੰ ਫੋਨ ਆਇਆ ਕਿੱਥੇ ਵੇ, ਮੈਂ ਕਿਹਾ ਘਰ। ਆਈ ਸਾਹਿਬ ਕਹਿੰਦੇ ਮੇਰੇ ਅੱਲਾ। ਮੈਂ ਆਈ ਸਾਹਿਬ ਵੱਲ ਗਿਆ, ਮੈਂ ਕਿਹਾ ਜੀ ਆਈ ਸਾਹਿਬ ਖੈਰ ਹੋ। ਬਲਕਿ ਰਸਤੇ 'ਚ ਮੈਨੂੰ ਉਹਦਾ ਮੰਗੇਤਰ ਮਿਲ ਗਿਆ। ਕਿੱਧਰ ਜਾ ਰਿਹਾ? ਮੈਂ ਕਿਹਾ ਭਾਈ ਸਾਹਿਬ ਵੱਲ ਜਾ ਰਿਹਾ। ਕਹਿੰਦਾ ਅਜੇ ਮੇਰੇ ਨਾਲ ਹੀ। ਉਹ ਮੈਨੂੰ ਗੱਡੀ ਜੀ ਨਾਲ ਭਾਗ ਲੈ ਅੱਛਾ ਗਿਆ। ਦੋ ਬਣਾ ਲਿਆ ਇਸ ਨੇ, ਆਹੋ। ਹੁਣ ਆਈ ਸਾਹਿਬ ਦੋ ਬੁਲਾਉਣ ਲੱਗ ਪਏ। ਤੇ ਉਹਦੇ ਭਾਰ ਵੰਡਿਆ ਗਿਆ ਭਾਈ ਦਾ। ਉਹ ਤੇ ਜਾ ਹੀ ਉਧਰ ਰਿਹਾ ਸੀ, ਮੈਂ ਤੇ ਚਾਲਕ ਗਿਆ। ਅੱਛਾ ਅਸੀਂ ਉਹਦੇ ਜਿਹੜਾ ਮਜ਼ਾਕ ਪੁੱਛਿਆ, ਮੈਂ ਕਿਹਾ ਅੱਜ ਆਈ ਸਾਹਿਬ ਕਹਿੰਦੇ ਯਾਰ ਸਿਮਰਨ ਦੀ ਤਬੀਅਤ ਖਰਾਬ ਆ। ਓਏ ਤੇ ਉਹ ਬੰਦਾ ਮੇਰੇ ਤੋਂ ਪਹਿਲੇ ਨੱਸ ਕੇ ਉਹ ਕਮਰੇ 'ਚ ਚਲਾ ਗਿਆ। ਤੇ ਮੈਂ ਤੇ ਸਾਡੀ ਫੇਰ ਹਾਜੀ ਕੋਲ ਖਲੋਤਾ। ਮੈਂ ਆਈ ਸਾਹਿਬ ਕੋਲੋਂ ਤਾਂ ਨੱਸ ਕੇ ਉੱਤੇ ਚਲਾ ਗਿਆ। ਮੈਂ ਜਦੋਂ ਅੰਦਰ ਗਿਆ ਵਾ, ਅੱਗੇ ਉਹਦਾ ਕਜ਼ਨ ਸੀਗਾ ਆਇਆ ਹੋਇਆ, ਉਹਦੇ ਕੋਲ ਬੈਠੀ ਹੋਈ ਸੀ। ਸਿਮਰਨ। ਆਹੋ। ਅੱਛਾ ਉਸਤਾਦ ਜੀ ਕਜ਼ਨ ਵੀ ਆ ਗਏ। ਛੋੜੇ ਜਾ, ਉਹ ਕਹਿੰਦੀ ਮੇਰਾ ਕਜ਼ਨ ਆ। ਨਵੀਆਂ ਜਵਾਨੀਆਂ ਦਾ ਮੁਜਰਾ। ਕਹਿੰਦੀ ਮੇਰਾ ਕਜ਼ਨ ਹੈਗਾ। ਮੈਂ ਕਿਹਾ ਕਜ਼ਨ? ਆਹੋ ਕਜ਼ਨ ਬਹੁਤ ਓਏ ਅੱਲਾ ਦੀ ਕਸਮ, ਇੰਨੇ ਕਜ਼ਨ ਸਿਰਫ ਸੁਣੇ ਨੇ, ਵੇਖਿਆ ਕਦੀ ਨਹੀਂ। ਮੇਰਾ ਕਜ਼ਨ, ਮੇਰਾ ਹਾਏ ਕਜ਼ਨ, ਹਾਏ। ਮੇਰਾ ਕਜ਼ਨ, ਮੇਰਾ ਕਜ਼ਨ, ਮੇਰੀ ਮਰਜ਼ੀ। ਮੇਰੇ ਕਜ਼ਨ ਅਰਜੁਨ ਆਏਂਗੇ। ਆਹ ਅੱਛਾ, ਮੇਰਾ ਹੀ ਇੱਕ ਯਾਰ ਸੀ ਤੇ ਕਜ਼ਨ ਬਣਿਆ। ਤੇ ਉਹਨੂੰ ਨਹੀਂ ਪਤਾ ਕਿ ਇਹਨੂੰ ਪਤਾ ਵਾ। ਤੇ ਮੈਂ ਕਿਹਾ ਕੋੜਾ, ਕਹਿੰਦੀ ਮੇਰਾ ਕਜ਼ਨ। ਮੈਂ ਕਿਹਾ ਇਹਨੂੰ ਤਾਂ ਸਾਲੇ ਨੂੰ ਮੈਂ 18 ਸਾਲ ਤੋਂ ਜਾਣਦਾ, ਇਹ ਤਾਂ ਰਹਿੰਦਾ ਹੀ ਕਿਤੇ ਹੋਰ ਹੈ। ਇਹ ਦਾਜੀ ਤੁਹਾਨੂੰ ਨਹੀਂ ਰਿਸ਼ਤੇਦਾਰੀ ਦਾ ਪਤਾ ਹੋਣਾ। ਓਏ ਲੈ, ਹੁਣ ਉਹਦਾ ਕਜ਼ਨ ਅੱਛਾ ਮੇਰੀ ਜਿਹੜੀ ਸਿਮਰਨ ਸੀ ਨਾ, ਤੁਹਾਡੀ ਵੀ ਸਿਮਰਨ ਹੈ? ਮੇਰੀ ਲੈ। ਦੋ ਤਿੰਨ ਸੀ ਅੱਛਾ ਜੀ। ਤੇ ਵੱਧ ਤੋਂ ਵੱਧ। ਅੱਛਾ ਯਾਰ ਜਿਹੜੇ ਤੈਨੂੰ ਅੱਛਾ ਮੇਰੀ ਸਿਮਰਨ ਇਹ ਵੀ ਨਹੀਂ ਸੀ ਵੇਖਦੀ ਕਿ ਇਹ ਉਹਦਾ ਯਾਰ ਆ, ਉਹਨੂੰ ਦੱਸ ਦੇਗਾ। ਅੱਛਾ ਓਏ ਉਹ ਇੰਨੀ ਵਾਹ ਵਾਹ ਵੱਡੀ ਔਰਤ ਹੋਈ ਆ, ਦਰਿਆ ਦਿਲ। ਕਸਮ ਆ ਬਹੁਤ। ਜਿਹੜੀਆਂ ਤੁਹਾਨੂੰ ਪਿੱਛੇ ਜੇ ਉਸਤਾਦ ਜੀ ਸਟੋਰੀਆਂ ਲਿਖਾਉਂਦੇ ਨੇ ਨਾ ਸਿਮਰਨ ਦੀਆਂ, ਉਹ ਕੋਲੋਂ ਨਹੀਂ ਸੀ ਬਣਾਉਂਦੇ। ਜਿੱਦਾਂ ਸਿਮਰਨ ਕਰਦੀ ਸੀ ਉਦਾਂ ਹੀ ਤੁਹਾਨੂੰ ਨਹੀਂ ਉਹ ਮੈਨੂੰ ਦੱਸਿਆ ਹੀ ਨਹੀਂ, ਉਹ ਤੈਨੂੰ ਮੈਂ ਦੱਸਿਆ ਹੀ ਨਹੀਂ। ਨਹੀਂ ਉਹ ਦੱਸਣ ਵਾਲੀ ਹੈ ਵੀ ਨਹੀਂ। ਹਾਂ ਫੈਸਲ ਭਾਈ ਦੀ ਤੇ ਇੱਕ ਸਟੋਰੀ ਹੈ ਨਾ ਤੁਹਾਡੇ ਨਾਲ ਤੇ ਬੀਤੀ ਆ। ਅੱਛਾ ਫਿਰ ਕਯਨ ਸੀਗਾ ਬੈਠਾ। ਉਸਤਾਦ ਜੀ ਖੈਰ ਡਿਸਾਈਡ ਹੈ ਹੋਇਆ। ਆਈ ਸਾਹਿਬ ਕਹਿੰਦੇ ਇਹਨਾਂ ਨੂੰ ਬੁਲਗੋ ਬਾਹਰ ਭੇਜਣਾ, ਇੱਕ ਦੂਸਰੇ ਨੂੰ ਸਮਝ ਲੈਣ। ਸਾਰਿਆਂ ਨੂੰ ਨਹੀਂ ਤੇਰੇ ਬੋਲੋ ਦੋਵਾਂ ਨੂੰ। ਦੋ ਲੇਕਿਨ ਮੁਲਕੋਂ ਉਸਤਾਦ ਬਾਹਰ ਇਸ ਤੋਂ ਭੇਜਣਾ ਕਿ ਇੱਕ ਦੂਜੇ ਨੂੰ ਸਮਝ ਲੈਣ। ਸਮਝ ਲੈਣ, ਸਮਝ ਲੈਣ। ਉਸਤਾਦ ਜੀ ਡਿਸਾਈਡ ਹੈ ਹੋਇਆ। ਉਹ ਇਹ ਮਤਲਬ ਕਿ ਦਿਲ ਕੇ ਆ ਕੇ ਕਹੇ ਕਿ ਪਾਪਾ ਜੀ ਮੈਂ ਇੱਕ ਤੀਜੇ ਨੂੰ ਸਮਝ ਲਿਆ। ਉਹਨੂੰ ਮੈਂ ਬੁਲਾਇਆ, ਤੁਸੀਂ ਮੈਂ ਇੱਕ ਦੂਜੇ ਨੂੰ ਨਹੀਂ ਸਮਝਿਆ, ਮੈਂ ਇੱਕ ਤੀਜੇ ਨੂੰ ਸਮਝ ਗਈ। ਨਹੀਂ ਮੰਗੇਤਰ ਨੇ ਆ ਕਹਿਣਾ ਹਾਈ ਸਾਹਿਬ ਨੂੰ, ਹਾਈ ਸਾਹਿਬ ਨੇ ਕਹਿਣਾ ਸਮਝ ਲੈਣਾ, ਕਹਿਣਾ ਉਹ ਤਾਂ ਮੈਨੂੰ 에어ਪੋਰਟ ਤੋਂ ਬਾਅਦ ਨਜ਼ਰ ਹੀ ਨਹੀਂ ਆਈ। ਮੈਂ ਇਹਨੂੰ ਕਿੱਦਾਂ ਸਮਝ ਲੈਂਦਾ। ਉਸਤਾਦ ਜੀ ਉਹ ਬੰਦਾ ਮੈਨੂੰ ਠੀਕ ਨਹੀਂ ਸੀ ਲੱਗਦਾ। ਭਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਭਾਈ ਸਾਹਿਬ ਪਤਾ ਨਹੀਂ ਮੇਰਾ ਦਿਲ ਇਹਨੂੰ ਤਸਲੀਮ ਨਹੀਂ ਕਰਦਾ ਬੰਦੇ ਨੂੰ। ਹਾਂ ਅੱਛਾ ਬੰਦਾ ਮੈਨੂੰ ਚੰਗਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ।
तो मैंने कहता तुम हमारे मामले में बोलने वाले कौन होते हो? ਹਾਜੀ ਨੇ ਕਿਹਾ ਹਾਜੀ ਨੇ ਜੁੱਤੀ ਪਵਾਤੀ ਭਾਈ ਫੋਨ ਤਾਂ ਮਿੰਟ ਬਾਅਦ ਕਰ ਦਿੱਤਾ ਹੀ ਤਰ੍ਹਾਂ ਉੱਤੇ ऐसे तो मैं ਉਹ ਤੇ ਏਦਾਂ ਕਰਦੇ ਜਿਵੇਂ ਮਟਰੋਲਾ ਦਾ ਨਵਾਂ ਲੈ ਕੇ ਦਿੱਤਾ ਇਹਨੂੰ। खैर मैं कहा सब ठीक हो गया, मैं नहीं बोलता। कहता तेरा कोई एजेंट वाकफ हैगा? ਬਾਹਰ ਭੇਜਣ ਵਾਲਾ। बाहर भेजना डिसाइड हो गया, हांगकांग जाना उन्होंने। ਠੀਕ ਹੈ। ਸਿਮਰਨ ਨੇ ਤੇ ਉਹਦੇ सिमरन ने ਮੰਗੇ ते ओहदे मंगेतर ने हांगकांग जाना, ਡੰਕੀ ਲਾ लेकिन ओहदा मंगेतर कहता मैं 2 दिन बाद आवांगा, तू पहले चली जा। ਯਾਰ ਆ ਸਮਝਣ ਚਲੇ मैं हुण मैनू इस चीज की समझ नहीं लगी यार। मैं कहा यार 2 दिन अगे फ्लैट कहता यार 15-20 हज़ार उत्ते पै जाना जी फ्लैट। 15-20 ਹਜ਼ਾਰ ਦੀ ਆ। ਕੋਈ ਸਮਝ ਆ ਰਹੀ ਹੈ? ਹਾਂਜੀ ਸਮਝ ਆ ਹਾਂਜੀ ਕੀ ਆ ਰਹੀ ਤੈਨੂੰ ਸਮਝ? ਸਿਮਰਨ ਨੇ ਬਾਹਰ ਦਾ ਕਹਿੰਦੇ ਜਾਣਾ, ਕਹਿੰਦੇ ਨਹੀਂ ਜਾਣਾ। ਤੈਨੂੰ ਕਦੀ ਇਦਾਂ ਦਾ ਜੀ ਮਿਲਿਆ? ਤਾਂ ਜੀ ਮੈਨੂੰ ਜੀ ਮਿਲੇ, ਲੇਕਿਨ ਇਦਾਂ ਮੈਂ ਕਦੀ ਉੱਤੋਂ ਫੜਿਆ ਨਹੀਂ ਉਹਨੂੰ। क्या ਲੈ ਅਸੀਂ ਦੱਸ ਤੂੰ ਫਿਰ ਗਿਆ ਹੀ ਨਹੀਂ ਹੈਗਾ। ਤੂੰ ਓਏ ਜੇਲ੍ਹ ਇਹਦਾ ਬਣਾ ਕੋਈ ਲਿਆ। ਇਦਾਂ ਦਾ ਚੱਕਰ ਹੋਵੇ ਸਗੋਂ ਲੋਕੀ ਧਿਆਨ ਰੱਖਣ ਲੱਗ ਪੈਂਦੇ ਆ ਕਿ ਯਾਰ ਕੋਈ ਨਾ ਇਹ ਨਾ ਫੜਿਆ। ਐਦਾਂ ਤਾਂ ਬੰਦਾ ਜਾਣ ਤੋਂ ਪਹਿਲੇ ਫੋਨ ਕਰਦਾ ਮੈਂ ਆ ਰਿਹਾ ਵਾਂ ਤੇ ਚੌਕਸ ਰਹਿਣਾ। ਉਸਤਾਦ ਜੀ ਸਿਮਰਨ ਨੂੰ ਖੈਰ ਉਹਨਾਂ ਨੇ ਭੇਜਤਾ। ਸਿਮਰਨ ਕਹਿੰਦੀ ਕੋਈ ਮਸਲਾ ਨਹੀਂ, 2 ਦਿਨ ਬਾਅਦ ਆ ਜਾਣਾ। ਉਹਨੇ ਹੋਟਲ ਦੀ ਬੁਕਿੰਗ ਕਰਾਈ, ਸਾਰਾ ਕੁਝ ਕਰਾ ਕੇ ਭੇਜਤਾ। ਸਿਮਰਨ ਕੱਲੀ ਚਲ ਗਈ। ਸਿਮਰਨ ਕੱਢੀ ਚਲੀ ਗਈ, ਛੱਡ ਹੀ ਨਹੀਂ। ਉੱਥੇ ਫੜੀ ਗਈ ਤੇ ਬੈਗ ਚੋਂ ਡਰੱਗਸ ਨਿਕਲੇ। ਉਧਰ ਜਾ ਕੇ ਉਧਰ ਜਾ ਡਰੱਗਸ ਦੇ ਕੀ ਨਿਕਲ ਪੈਕਟ? ਓਏ ਉਹ ਬੰਦੇ ਨੇ ਰੱਖੇ ਸੀ। ਉਸ ਬੰਦੇ ਨੇ ਤੂੰ ਦੇਖੇ ਪੈਕਟ? ਮੈਂ ਕਹਿੰਦਾ ਨਹੀਂ ਉਸਤਾਦ ਜੀ, ਮੈਨੂੰ ਫੋਨ ਤੇ ਪਤਾ ਚੱਲਿਆ। ਓਏ ਉਹਨੂੰ ਕਹਿੰਦੇ ਤਸਵੀਰ ਪੈ ਤੂੰ ਦੇਖਣਾ ਚਿੜੀਆਂ ਦੇ ਨਹੀਂ ਉਹਨੇ ਬੜੀਆਂ। ਮੈਨੂੰ WhatsApp ਕੀਤਾ ਉਸਤਾਦ ਜੀ ਅੱਜ ਵੀ ਮੇਰੇ ਕੋਲ ਪੈਕੇਜ। ਇਹਦਾ ਉਸਤਾਦ ਜੀ ਨੂੰ ਦਿਖਾਓ ਉੱਥੇ। ਓਏ ਕੋਈ ਸ਼ਰਾਬ ਨੂੰ ਵੀ ਕਹਿ ਰੋ ਸਿੱਖ। ਅੱਲਾ ਦੇ ਬੰਦਿਆ ਤੂੰ ਉਹਦੀ ਕੋਈ ਚੀਜ਼ ਤੂੰ ਤਾਂ ਦੇਖਦਾ ਤੇ ਸਹੀ ਉਸਤਾਦ ਜੀ ਉਹਨਾਂ ਨੇ ਟਰਸਟ ਨਹੀਂ ਕੀਤਾ ਫਿਰ। ਯਾਰ ਤੂੰ ਟਰਸਟ ਤੇ ਮਾਰ ਦਿੰਦਾ। ਕਹਿੰਦੀ ਫਿਰ ਜਦੋਂ ਬੈਗ ਦੀ ਪੈਕਿੰਗ ਕੀਤੀ ਨਾ, ਬੈਗ ਤੇ ਦੁਰਾ ਨਹੀਂ ਕਹਿੰਦੀ ਲੈ ਰੱਖ ਦਿੱਤਾ ਉਹ ਡਰੱਗ। ਉਹ ਹੁਣ ਸਿਮਰਨ ਜੇਲ੍ਹ ਚ। ਮੈਂ ਉਸਤਾਦ ਜੀ ਤੁਹਾਨੂੰ ਯਕੀਨ ਕਰੋ ਮਹੀਨਾ ਲੰਘ ਗਿਆ, 2 ਮਹੀਨੇ ਲੰਘ ਗਏ, ਕੋਈ ਖਬਰ ਨਹੀਂ। ਉਹ ਬੰਦਾ ਵੀ ਨਹੀਂ ਜਾਣ ਡਿਆ। ਉਹ ਜਿਹੜਾ ਇੱਥੇ ਸੀ ਕਹਿੰਦਾ ਮੈਂ ਨਹੀਂ ਜਾਣਾ। ਓਏ ਅੱਛਾ ਅਸਲ ਗੇਮ ਉਹਨੇ ਹੀ ਭੋਈ। ਗੇਮ ਉਹ ਬੰਦਾ ਠੀਕ ਹੈ ਹੀ ਨਹੀਂ ਸੀ। ਸਮਗਲਰ ਸੀ ਹਾਂਜੀ ਉਹਦਾ ਆਪਣਾ ਚੈਨਲ ਵੀ ਸੀ, ਮਿਲੀਅਨ ਵਿਊ, ਬੜੇ ਵਿਊ ਉਹਦੇ ਸੀਗੇ। ਤੇ ਸਿਗਰ ਡੇਵਿਡ ਆਫ ਪਿੰਨਰ। ਹੈ ਸਿਗਰ ਡੇਵਿਡ ਆਫ ਯਾਰ ਇਹ ਬੰਦਾ ਇਹਦੇ ਕੋਲ ਕੰਮ ਕੀਤਾ ਲੱਗਦਾ ਸਾਨੂੰ। ਕੁਛ ਡੇਵਿਡ ਆਫ ਕਰੀ ਆ ਬਸ ਮੁੱਕੀ ਕਹਾਣੀ। ਨਹੀਂ ਮੁੱਕੀ ਕਿੱਥੋਂ ਉਸਤਾਦ ਤੋਂ ਤਾਂ ਸ਼ੁਰੂ ਹੋਈ। ਡਰੱਗਸ ਹਾਂ ਮੈਂ ਉਸਤਾਦ ਜੀ ਮੈਂ ਕਿਹਾ ਸਰ ਜਦ ਮੇਰੇ ਮਾਮਲੇ 'ਚ ਕੋਈ ਬੋਲੇ ਹੀ ਨਹੀਂ, ਮੇਰੇ ਕੋਲ ਮਸ਼ਵਰਾ ਨਹੀਂ ਕਿਸੇ ਨੇ ਲਿਆ ਤੇ ਮੈਨੂੰ ਕਦੀ ਲੋੜ ਹੈ ਟੈਨਸ਼ਨ ਲੈਣ ਦੀ। ਸਹੀ ਗੱਲ। ਮੈਂ ਉਹਨਾਂ ਨੂੰ ਹਾਲ ਤੇ ਛੱਡਦਾ ਉਸਤਾਦ ਜੀ। ਜਿਹੜਾ ਕਹਿੰਦੇ ਜਾਣੇ ਆਪ ਨੂੰ ਉਹਦੇ ਜਾਣੋ ਮਾਈ ਬਾਪ ਨੂੰ। ਨਾ ਮਸ਼ਵਰਾ ਕੀਤਾ, ਨਾ ਕੋਈ ਗੱਲ, ਨਾ ਕੋਈ ਬਾਤ। ਸਾਨੂੰ ਅਸੀਂ ਇਹ ਮੈਂ ਪਹਿਲੀ ਵੀ ਸੁਣੀ ਮਿਸਾਲ ਜਿਹੜੇ ਜਾਣੇ ਆਪ ਨੂੰ ਉਹਦੇ ਨਾਲ ਜਾਣੂ ਮਾਈ ਬਾਪ ਨੂੰ। ਜਿਹੜਾ ਜਾਣੇ ਆਪ ਨੂੰ ਉਹਦੇ ਜਾਣੋ ਮਾਈ ਬਾਪ ਨੂੰ। ਜਿਹੜਾ ਜਿਹੜਾ ਤੁਹਾਡੀ- ਆਪ ਕੋ ਜੋ ਜਾਣਤਾ ਹੈ ਤੁਸੀਂ ਉਹਦੇ ਮਾਂ ਪਿਓ ਨੂੰ ਜਾਣਦੇ ਹੋ। ਮੈਂ ਵੱਡਾ ਹੋਵਾਂਗਾ ਤੇ ਮੈਨੂੰ ਸਮਝ ਆਏਗੀ, ਹਾਲੇ ਮੇਰੀ ਇੰਨੀ ਅਕਲ ਨਹੀਂ ਨਹੀਂ। ਇਹਦਾ ਮਤਲਬ ਆ ਜਿਹੜਾ ਜਾਣੇ ਆਪ ਨੂੰ, ਜਿਹੜਾ ਤੁਹਾਡੀ ਰਿਸਪੈਕਟ ਕਰੇ, ਤੁਹਾਨੂੰ ਤੁਸੀਂ ਉਹਦੇ ਮਾਂ-ਬਾਪ ਦੀ ਵੀ ਇੱਜ਼ਤ ਕਰੋ। ਇਹ ਵਾ ਜਿੱਦਾਂ ਸਿਮਰਨ ਦੇ ਸਾਰੇ ਫਰੈਂਡਾਂ ਦਾ ਉਹਨਾਂ ਨੇ। ਅੱਛਾ ਲੇਕਿਨ ਉਸਤਾਦ ਜੀ ਮੈਨੂੰ ਫੋਨ ਆਇਆ ਫਿਰ ਹਾਈ ਸਾਹਿਬ ਦਾ। ਮੈਨੂੰ ਕਹਿੰਦੇ ਕਿੱਥੇ? ਮੈਂ ਕਿਹਾ ਘਰ। ਕਹਿੰਦੇ ਮੈਂ ਆ ਰਿਹਾ ਤੇਰੇ ਕੋਲ। ਓਏ ਓਏ ਅੱਜ ਚੇਂਜ ਹੋਇਆ ਹੀ। ਉਸਤਾਦ ਉਹਨੂੰ ਕੰਮ ਪਿਆ ਤੇ ਆਇਆ ਨਾ। ਹਾਂਜੀ ਫਿਰ ਉਸਤਾਦ ਜੀ ਮੇਰੇ ਆ ਕੇ ਪੈਰੀ ਡਿੱਗ ਗਿਆ, ਰੋਣ ਲੱਗ ਪਿਆ। ਕਹਿੰਦਾ ਤੂੰ ਹੀ ਬਚਾ ਸਕਦਾ ਸਾਨੂੰ, ਓਏ ਧੋਖਾ ਹੋ ਗਿਆ ਸਾਡੇ ਨਾਲ। ਹਾਂਜੀ ਇਹ ਉਹ ਸਿਮਰਨ ਦਾ ਕੋਈ ਪਤਾ ਨਹੀਂ ਚੱਲਣ ਡਿਆ। ਮੈਂ ਕਿਹਾ ਮੈਨੂੰ ਪਤਾ ਹੈ, ਇਹ ਮਸਲਾ ਬਣ ਗਿਆ। ਇਹ ਇਦਾਂ ਹੀ ਕਰਦੇ ਆ ਜਦੋਂ ਇਹਨਾਂ ਦੇ ਕੋਈ ਕੇਸ ਕੂਸ ਪੈਂਦਾ ਨਾ, ਨੱਸੇ ਆਉਂਦੇ ਮੁੜ ਕੇ ਅਗਲੇ ਦੇ ਕੋਲ ਤੇ ਮਾੜਾ ਜਿਹਾ ਜਦੋਂ ਰਿਲੀਫ ਹੁੰਦਾ ਉਸ ਤੋਂ ਬਾਅਦ ਫਿਰ ਅੱਖਾਂ ਮੱਥੇ ਤੇ ਰੱਖ ਲੈਂਦੇ। ਇਹ ਤਾਂ ਕੰਮ ਹੀ ਹੈ। ਉਸਤਾਦ ਜੀ ਨੇ ਚੱਪੜਾ ਸਾੜ ਸੁੱਟੀ ਜਾਂਦੀ ਆ। ਉਹਨੂੰ ਸਿਰਫ ਸ਼ੁਰੂ ਕੀਤਾ ਤੂੰ ਸਿਮਰਨ ਸੁਣਾਉਣ ਆ ਯਾਰ ਮੈਂ ਇਸ ਮਸਲੇ 'ਚ ਇੰਨਾ ਰਿਚ ਰਸਤਿਆਂ 'ਚੋਂ ਲੰਘ ਕੇ ਹਾਏ ਆਇਆ। ਹਾਏ। ਤੁਸੀਂ ਦੁਨੀਆ ਦੀ ਕਿਸੇ ਸਟੋਰੀ 'ਚ ਕੋਈ ਕੰਮ ਕਰੋ, ਮੇਰੇ ਨਾਲ ਹੋਇਆ ਹੋਏਗਾ। ਉਹ ਉਹਨਾਂ ਨਾਲ ਅਬੂ ਨਾਲ ਘਰ ਯਕੀਨ ਕਰੋ ਉਸਤਾਦ ਜੀ, ਉਹ CNN ਦੇਖਣ ਦੇ ਸੀਗੇ। ਹੈ ਮੈਂ ਹਾਈ ਸਾਹਿਬ ਨਾਲ ਲੱਗਾ ਤੇ ਉਹ ਅਬੂ CNN ਵੇਖਣ ਦੇ ਤੇ ਉੱਤੇ ਨਾ ਖਬਰ ਚੱਲਣ ਡਈ, ਸਿਮਰਨ ਹੈਜ਼ ਬੀਨ ਦਾ ਐਡਿਟਡ ਟੂ ਫॉर ਉਹ ਯਾਰ ਸਿਮਰਨ ਉਹ ਕਿਉਂ ਤਾਂ ਸਿਮਰਨ ਹੈਜ਼ ਬੀਨ ਦਾ ਡੇਟਿੰਗ ਆਹੋ ਰਿਸੀਵਿੰਗ ਦਾ 1 kg ਗ੍ਰਾਮ। ਠੀਕ ਹੈ ਇੰਜ ਦਾ ਕੋਈ ਖਬਰ ਚੱਲਣ ਡਈ ਤੇ 1 kg 1 ਕਿਲੋ ਤੇ ਨਾਲ ਗ੍ਰਾਮ। ਠੀਕ ਹੈ ਗ੍ਰਾਮ ਸੀਗਾ ਉਸਤਾਦ ਜੀ। ਉਹ ਹੁਣ ਅਸੀਂ ਸਾਰੇ ਖਬਰ ਵੇਖ ਕੇ ਤੇ ਉਸਤਾਦ ਜੀ ਮੇਰੇ ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਯਾਰ ਉਹ ਸੱਚੀ ਮੁੱਚੀ ਮੈਂ ਤੇ ਫੇਕ ਸਮਝਣੇ ਸੀ। ਮੈਂ ਉਸਤਾਦ ਜੀ ਤੋਂ ਬੈਗ ਬੂਗ ਬੰਨਿਆ। ਮੈਂ ਕਿਹਾ ਜੀ
ਅੱਬੂ ਕਹਿੰਦੇ ਜਾਣਦੇ ਉਸ ਨੂੰ ਬੜੇ ਖਤਰਨਾਕ ਲੋਕ ਆ। ਹਾਂ ਤੂੰ ਭਾਈ ਸਾਹਿਬ ਕਹਿੰਦੇ ਹਾਂ ਅਸੀਂ नहीं चाहते कि फैसल तेन कुछ हो गया। हाँ मैं फिर क्या भाई प्यार करने वाले कभी डरते नहीं, जो डरते हैं वो प्यार ਓਏ ਹੋਏ 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 ਵਾਹ 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 ਵਾਹ। भाई साहब ने मैंने उस्ताद जी प्यार दिता, मत्था चुमिया मेरा, ठीक है। ना 20 रुपए ਦਿੱਤੇ ਯਾਰ ਕਿ ਅੱਜ ਪਾਣੀ ਪੀ ਲਈ ਨਹੀਂ ਚੈੱਕ ਦਿੱਤਾ ਹੁਣ। क्या कहने ਕਿੱਧਰ ਦਾ ਕਿੱਧਰ ਲੈ ਜਾਂਦਾ ਵਾ, ਉਹਦਾ ਬੰਦਾ ਸੀ, ਉਹਨੇ ਸਿਗਟਾਂ ਦੇ ਪੈਸੇ ਦਿੱਤੇ, ਉਹ ਫਲਾਂ ਚਲੀ ਗਈ, ਤਸਵੀਰ ਅਗ ਵਿੱਚ ਕਿੱਧਰ ਦਾ ਕਿੱਧਰ ਨਹੀਂ ਤੱਕ। ਇਹ ਤਾਂ ਸੀਕੁਐਂਸ ਬਣਿਆ ਉਸਤਾਦ ਜੀ सीक्वेंस ਅੱਜ से बने उस्ताद जी, ਇੰਨਾ ਵਿੱਚੋਂ ਵਿੱਚੋਂ ਬਣਦਾ ਨਾ ਸੀਕਵੈਂਸ। लिंक नहीं मैं इधर उधर होना, हाँ। लिंक नहीं मैं इधर उधर होने देता। ਲਿੰਕ ਤੇ ਉਹਦੇ ਕਿੰਨੇ ਇਧਰ ਉਧਰ नहीं इधर- ਕਾਲ ਨਹੀਂ ਕਰਦਾ ਪਿਆ। ਅੱਛਪੇ बाद च उस्ताद जी पता लगा मैंने ਹੁਣ ਕਨਫਰਮ ਐਡਰੈਸ ਦਾ ਉਸ ਬੰਦੇ ਨੂੰ ਪਤਾ ਸੀਗਾ ਜਿਹਨੇ ਭੇਜਿਆ ਸੀ ਵੋਟ। ਓਏ ਹੋਏ 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 ਤੇ ਪਤਾ ਹੀ ਨਹੀਂ, ਮੇਰਾ ਵੀਜ਼ਾ ਤੇ ਆਲਰੇਡੀ ਮੇਰਾ ਤੈਨੂੰ ਪਤਾ ਸੈਂਜਨ ਵੀਜ਼ਾ ਲੱਗਾ ਜਿਹੜੇ ਮੋਟਰ ਸੈਂਜਨ ਜਿੱਥੇ ਜਿੱਥੇ ਯੂਰੋ ਚੱਲਦਾ ਮੈਂ ਉੱਥੇ ਤੇ ਜਾ ਸਕਦਾ। ਸੈਂਜਨ ਟੰਡੋਲਕਰ। ਹਾਂਜੀ ਉਸਤਾਦ ਜੀ ਯੂਰੋ ਸਿੰਗਾਪੁਰ ਚ ਚੱਲਦਾ ਹੀ ਨਹੀਂ। ਠੀਕ ਹੈ ਨਾ ਉਸਤਾਦ ਜੀ। ਖੈਰ ਨਹੀਂ ਨਹੀਂ ਸਿੰਗਾਪੁਰ ਜੀ, ਹਾਂਗਕਾਂਗ ਦੀ ਗੱਲ ਹਾਂ ਕਰ ਕੌਣ ਚੱਲ ਹਾਂਗਕਾਂਗ ਚ ਜੀ ਰਿਆਲ ਚੱਲਦੇ, ਰੁਪਈਆ ਹਰ ਜਗ੍ਹਾ ਤੇ ਉਹ ਚੱਲਦਾ। ਭਾਈ ਅੱਗੇ ਦੱਸ। ਮੈਂ ਉਸਤਾਦ ਜੀ 에ਅਰਪੋਰਟ ਤੇ ਚਲਾ ਗਿਆ ਹਾਂਗਕਾਂਗ। ਹਾਂਗਕਾਂਗ ਦੇ 에ਅਰਪੋਰਟ ਤੋਂ ਮੈਂ ਉਤਰਿਆ, ਹੁਣ ਨਾ ਮੇਰੇ ਕੋਲ ਡਰੈਸ, ਬੇਵਕੂਫੀ ਮੇਰੇ ਕੋਲ ਕੀ ਹੋਈ, ਨਾ ਮੈਂ ਡਰੈਸ ਲਿਆ, ਨਾ ਮੈਨੂੰ ਹੋਟਲ ਦਾ ਪਤਾ, ਨਾ ਮੈਨੂੰ ਟੈਨਸ਼ਨ। ਨਾ ਮੈਨੂੰ ਟੈਨਸ਼ਨ। ਲੇਕਿਨ ਮੈਂ ਕਿਹਾ ਚਲੋ ਯਾਰ ਵਿਜ਼ਿਟ ਤੇ ਆਇਆ ਸੀ। ਚਾਹ ਪਿਆ ਦੇ, ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਤਾਂ ਯਾਰ। ਵਿਜ਼ਿਟ ਤੇ ਆਇਆ ਸੀ, ਮੈਂ ਕਿਹਾ ਚਲੋ ਯਾਰ ਸੈਰ ਸੁਰ ਕਰਕੇ ਚਲੇ ਜਾਵਾਂਗੇ। ਲੈ ਆਪਣੇ ਤੇ ਲੱਭਣ ਸਿਮਰਨ ਨੂੰ ਗਿਆ ਉਸਤਾਦ ਜੀ ਮੈਂ ਇੱਕ ਜਗ੍ਹਾ ਤੇ ਬੈਠ ਕੇ ਚਾਹ ਪੀਂਦੇ ਆ ਹੋਟਲ ਦੇ ਖੋਕੇ ਤੇ, ਇੱਕ ਬੰਦਾ ਆਣਾ ਮੈਨੂੰ ਮਸ਼ਕੂਕ ਜਿਹਾ ਵੇਖੀ ਜਾ ਰਿਹਾ। ਉਹ ਚਾਈਨੀਜ਼ ਜਿਹਾ ਸੀਗਾ ਤੇ ਖੌਫ ਹੁੰਦਾ ਸੀ ਵੇਖ ਕੇ, ਉਹ ਮੇਰੇ ਵੱਲ ਵੇਖੀ ਜਾਣ ਡਿਆ ਤੇ ਮੈਂ ਕਿਹਾ ਯਾਰ ਅੱਲਾ ਖੈਰ ਕਰੇ, ਮੇਰਾ 에ਅਰਪੋਰਟ ਤੋਂ ਹੀ ਪਿੱਛਾ ਕਰਨ ਡਿਆ। ਅੱਛਾ ਮੈਂ ਡਰ ਗਿਆ, ਲੇਕਿਨ ਮੈਂ ਚੌਕਸ ਹੋਇਆ। ਮੈਂ ਕਿਹਾ ਯਾਰ ਸ਼ਾਇਦ ਹੈ ਉਹ ਕੋਈ ਕਿਉਂ ਇਹਦਾ ਮਿਲ ਜੇ। ਰਿਲੇਟਡ ਮੇਰੇ ਵੱਲ ਉਸਤਾਦ ਜੀ ਉਹਨੇ ਗੌਰ ਨਾਲ ਵੇਖਿਆ। ਮੈਂ ਕਿਹਾ ਪੈਰੋਂ ਨਹੀਂ ਨਿਕਲਣਾ, ਮੈਨੂੰ ਪਤਾ ਸੀ ਨਾ ਕਿ ਪੈਰੋਂ ਨਿਕਲ ਗਏ ਤੇ ਗਏ ਤੁਸੀਂ। ਖੌਫ ਜਿਹੜਾ ਅੰਦਰ, ਮੈਂ ਖੌਫ ਨਹੀਂ ਆਪਣੇ ਤੇ ਵੀ ਹੋਣ ਦਿੱਤਾ, ਅੰਦਰੋਂ ਮੈਂ ਡਰਿਆ ਪਿਆ ਤੇ ਉਹ ਮੇਰੇ ਕੋਲ ਆਇਆ। ਗੌਰ ਨਾਲ ਵੇਖ ਰਿਹਾ। ਹਾਂ ਅੱਖਾਂ ਚੱਖਾਂ ਤੇ ਮੇਰੇ ਕੋਲ ਆ ਕੇ ਬੰਦਾ ਉਹ ਅੰਨਾਂ ਦੇ ਨਾਂ ਤੇ ਨਹੀਂ ਹੁੰਦੀ। ਮੈਂ ਸੱਚੀ ਯਾਰ ਉਹ ਮੰਗਣ ਵਾਲਾ ਸੀ। ਯਾਰ ਮੈਂ ਕੀ ਕਰਾਂ 에어ਪੋਰਟ ਤੋਂ ਮਗਰ ਲੱਗਾ ਹੀ ਮੇਰੇ ਸਿਰ ਪੀੜ ਸ਼ੁਰੂ ਹੋ ਗਈ ਯਾਰ ਕਸਮ। ਸਾਡੀ ਤਰ੍ਹਾਂ ਮੰਗਣ ਵਾਲਾ ਦੇਖਿਓ ਕਹਿ ਕੀ ਕਰ। ਅੱਛਾ ਹਾਂਗਕਾਂਗ ਹੀ ਤਾਂ ਗੱਲ ਯਾਰ ਉਹ ਮੰਗਣ ਵਾਲਾ ਸੀ, ਉਹਨੂੰ ਮੈਂ ਖੈਰ 50 ਯੂਰੋ ਦਿੱਤੇ ਮੈਂ ਉਹਨੂੰ। ਮੈਂ ਕਿਹਾ ਯਾਰ ਉਹਨੇ ਮੈਨੂੰ ਕਿਹਾ ਸੀ ਮੈਂ ਲੱਭਣ ਡਿਆ। ਅੱਛਾ ਉਹਨੇ ਕਿਹਾ ਸਿਮਰਨ ਨੂੰ ਲੱਭਣੇ। ਅੱਛਾ ਸਿਮਰਨ ਨੂੰ ਲੱਭਣੇ। ਹੁਣ ਮੈਨੂੰ ਇਹ ਪਰੇਸ਼ਾਨੀ ਕਿ ਯਾਰ ਇਹਨੂੰ ਕਿੱਦਾਂ ਪਤਾ ਲੱਗਾ ਸੀ ਮੈਨੂੰ। ਮੈਨੂੰ ਨੇ ਕਿੱਦਾਂ ਕਿਹਾ, ਕੀ ਕਿਹਾ ਉਹਨੇ? ਉਹਨੇ ਕਿਹਾ ਸਮਾਂ ਨੂੰ ਆਪਣੇ। ਆਹੋ। ਅੱਛਾ ਉਹ ਉਸਤਾਦ ਜੀ ਉਹਨਾਂ ਦੀ ਉਹ ਬੋਲੀ ਉਹਨਾਂ ਦੀ ਮੈਨੂੰ ਸਮਝ ਆਉਂਦੀ ਸੀ। ਮੈਂ ਚੱਲ 3-4 ਜ਼ਬਾਨਾਂ ਵੀ ਸਿੱਖੀਆਂ। ਮੈਂ ਕਿਹਾ ਹਾਂ। ਤੁਸੀਂ ਕਿਹਾ ਹਾਂ। ਕਹਿੰਦਾ ਸਿਮਨ ਨੂੰ ਬੰਨੇ ਆਇਆ। ਮੈਂ ਕਿਹਾ ਹਾਂ। ਕਹਿੰਦਾ ਉਹ ਤਾਂ ਜੇਲ੍ਹ ਚ ਆ। ਯਾਰ ਕਿੱਥੇ ਉਹ ਜੇਲ੍ਹ ਚ ਆ। ਉਹਨੇ ਅੱਛਾ ਜੀ। ਲੇਕਿਨ ਉਸਤਾਦ ਜੀ ਟਰਸਟ ਜਿਹੜਾ ਹੁੰਦਾ ਨਾ, ਅਤਮਾਦ ਉਹੀ ਆ ਜਿਹੜਾ ਕੰਮ ਸ਼ੁਰੂ ਹੋਇਆ ਸੀ ਹੂੰ ਸੋਸ਼ਲ ਮੀਡੀਆ ਤੇ, ਹਾਂਜੀ ਇਹਦੀ ਤੇ ਸ਼ੁਰੂ ਹੋਣ ਦੀ ਪਤਾ ਵਜ੍ਹਾ ਕੀ ਸੀ? ਇਹਦੀ ਸ਼ੁਰੂ ਹੋਣ ਦੀ ਵਜ੍ਹਾ ਸੀ ਕਿ ਇਸ ਤੋਂ ਪਹਿਲੇ ਇਹਦੇ ਹੱਥ ਜੋ ਕੁਝ ਆ ਗਿਆ, ਇਸ ਤੋਂ ਪਹਿਲੇ ਕਿ ਇਹ ਕੁਝ ਕਰ ਦਵੇ, ਇਹਦੇ ਤੇ ਆਪਾਂ ਚੜਾਈ ਕਰਦੇ। ਹਾਂ ਇਹਦੀ ਬੇਸਿਕ ਇਹ ਸੀ ਇਸ ਤੋਂ ਪਹਿਲੇ ਕਿ ਇਹ ਮੈਨੂੰ ਪਵੇ ਮੈਂ ਨਾ ਜੀ। ਇੱਥੋਂ ਸ਼ੁਰੂ ਹੋਈ ਹੈ ਗੇਮ ਕਿ ਉਹ ਹੋ ਇਹ ਤੇ ਕੰਮ ਪੈ ਗਿਆ ਹੈ ਮੈਨੂੰ ਥੋੜੀ ਦੇਰ ਦਾ। ਲੇਕਿਨ ਉਸਤਾਦ ਜੀ ਬਸ ਸਹੀ ਕਹਿ ਰਹੇ ਹੋ। ਲੇਕਿਨ ਮੈਂ ਮੇਰੇ ਫਾਇਦਾ ਤਾਂ ਮੇਰੀ ਗੱਲ ਸੁਣੋ ਨਾ, ਤੁਹਾਡੀ ਬੁੱਢੀ ਹੋਵੇ, ਇੱਕ ਮਿਸਾਲ ਦਾ ਨਹੀਂ, ਇੱਕ ਮਿਸਾਲ ਦੇ ਰਿਹਾ, ਤੁਹਾਡੀ ਬੁੱਢੀ ਆ, ਠੀਕ ਹੈ ਜੀ, ਉਹਦਾ ਮੋਬਾਈਲ ਜਾਂ ਉਹਦਾ ਲੈਪਟਾਪ ਤੁਹਾਡੇ ਕੋਲ ਆ ਗਿਆ, ਉਹਦੇ ਲੈਪਟਾਪ ਦੇ ਵਿੱਚ ਉਹਦੀ ਚੈਟ ਆ ਗਈ ਇੱਕ ਮੁੰਡੇ ਨਾਲ, ਤੇ ਉਹ ਹੁਣ ਕਹਿ ਰਿਹਾ ਹੈ ਜਦੋਂ ਤੇਰੇ ਕੋਲ ਫੈਸਲ ਆਉਂਦਾ ਨਾ, ਪਤਾ ਨਹੀਂ ਕਿੱਦਾਂ ਮੈਂ ਉਸ ਟਾਈਮ ਓਹੋ ਮੈਂ ਤਾਂ ਕੀਤੇ, ਉਹ ਵੀ ਕੋਈ ਤਸੱਲੀਆਂ ਦੇ ਰਹੀ ਹੈ, ਸਮਝ ਆ ਰਹੀ ਕਮਰ ਕਰ ਰਹੀ ਹੈ? ਉਸਤਾਦ ਜੀ ਤੇ ਨਾਲੇ ਕਹਿ ਰਹੀ ਤੂੰ ਟੈਨਸ਼ਨ ਨਹੀਂ ਲੈਣੀ ਜੀ ਉਹ ਫਲਾਣੀ। ਤੇ ਫੈਸਲ ਤਾਂ ਮੈਂ ਇੰਜ ਕਰਕੇ ਠੱਕ ਫੋਨ ਕੀਤਾ ਵਾ ਤੁਹਾਡੇ ਭਰਾ ਨੇ ਉਹਨੂੰ ਡਾਇਰੈਕਟ। ਤੇ ਮੈਂ ਕਿਹਾ ਯਾਰ ਤੂੰ ਇੰਨੀ ਜੋ ਪਰੇਸ਼ਾਨੀ ਚ ਹੈ ਤੇ ਤੂੰ ਵੀਰੇ ਮੈਨੂੰ ਦੱਸ, ਮੈਂ ਉਹਨੂੰ ਫਾਰਕ ਕਰਦਾ, ਤੂੰ ਮੈਂ ਹੈ ਤੂੰ ਕਾਹਤੋਂ ਇੰਨਾ। ਇਹ ਜਦੋਂ ਭਾਵੇਂ ਉਹਨਾਂ ਨੂੰ ਕਰੈਕਟਰਾਂ ਨੂੰ ਪਤਾ ਲੱਗ ਗਿਆ ਨਾ ਕਿ ਇਹ ਗੇਮ ਫੜੀ ਗਈ ਹੈ ਸਾਡੀ, ਅਗਲੇ ਦਿਨ ਹੀ ਵੀਡੀਓ ਆ ਗਈ ਉਹਨਾਂ ਦੀ, ਕੁੜੀਆਂ ਨਾ ਏਦਾਂ ਫਲਾਈਆਂ ਨਾ ਏਦਾਂ ਘਟੀਆ ਆਦਮੀ ਫਰਾਰਾਂ ਦੇ ਧੀਆਂ ਦੇ। ਸਮਝ ਆ ਰਹੀ? ਅੱਛਾ ਹੁਣ ਅਗਲੀ ਗੱਲ ਤੋਂ ਬੇਬਸੀ ਹੁੰਦੀ ਕਿ ਮੈਂ ਅਗਰ ਦਿਖਾਵਾਂਗਾ ਏਦਾਂ ਦੇ ਲੋਕਾਂ ਨੇ ਕਹਿਣਾ ਫਿੱਟ ਨੂੰ ਯਾਰ ਕਿੱਥੇ ਡਿੱਗਿਆ। ਸਹੀ ਗੱਲ
ਉਹ ਫੇਰ ਮੇਰੀ ਬਿਸਤੀ ਸੀ। ਉਹ ਦੋਵੇਂ ਪਾਸੇ ਯਾਨੀ ਕਿ ਹਾਂਜੀ। ਬੱਚੇ ਕੋ ਮਾਰ ਖਾ ਲੋ ਤੇ ਬੱਚੇ ਕੋ ਮਾਰ ਖਾ ਲੇਕਿਨ ਲਓ, ਉਸਤਾਦ ਜੀ ਮਾਰ ਮੇਰੇ ਕੇ ਅੱਲਾ ਨੇ ਇੰਨਾ ਕਰਮ ਕੀਤਾ, ਖੁਦਾ ਦੀ ਕਸਮ ਹੈ, ਤੁਸੀਂ ਸੋਚ ਨਹੀਂ ਸਕਦੇ। ਸ਼ੁਕਰ। ਲੇਕਿਨ ਉਸਤਾਦ ਜੀ ਮਾਫੀ ਦੇ ਨਾਲ ਇੱਕ ਗੱਲ ਕਰਾਂਗਾ, ਬੜੇ ਲੋਕ ਨੇ ਜਿਹੜੇ ਇਸ ਟਾਈਮ ਉਹਨਾਂ ਦਾ ਸਿਸਟਮ ਇਸ ਤਰ੍ਹਾਂ ਦਾ ਖਰਾਬ ਹੈ, ਅਗਰ ਉਹ ਖੁਦਾ ਨਾ ਖਾਸਤਾ ਵੇਖ ਲੈਣ ਨਾ ਯਾਰ, ਕੋਈ ਲੋੜ ਨਹੀਂ ਕਿ ਵੀ ਮੈਂ ਵੱਢ ਦੇਣਾ, ਮੈਂ ਫਾਇਰ ਮਾਰ ਦੇਣਾ, ਮੈਂ ਇਹ ਕਰ ਦੇਣਾ। ਨੋ ਯਾਰ, ਚੁੱਪ ਕਰਕੇ ਆਪਣਾ ਰਸਤਾ ਅਲੱਗ ਕਰ ਲਓ। ਆਪਣੇ ਭੈਣ ਚੁੱਪ ਕਰਕੇ ਕੀਤਾ ਸੀ, ਇਸ ਤੋਂ ਬਾਅਦ ਦੂਸਰਿਆਂ ਨੂੰ ਮੈਸੇਜ ਦੇ ਰਿਹਾ। ਨਹੀਂ ਇਸ ਤੋਂ ਬਾਅਦ ਚੁੱਪ ਕਰਕੇ ਕੀਤਾ ਸੀ, ਲੇਕਿਨ ਉਹ ਡਰ ਗਏ ਨਾ, ਬੱਚੇ ਘਬਰਾ ਗਏ ਕਿ ਵੀ ਇਹ ਤਾਂ ਕੰਮ ਖਰਾਬ ਹੋ ਗਿਆ। ਆਹੋ ਉਸਤਾਦ ਜੀ, ਰਸਤਾ ਅਲੱਗ ਕਰ ਲਓ, ਲੇਕਿਨ ਇਹ ਨਾ ਹੋਵੇਗਾ ਵੀ ਫਾਇਰ ਮਾਰ ਦੇਣਾ, ਮੈਂ ਮਾਰ ਪੁੱਛਣਾ ਦੇਣਾ। ਤੇ ਉਹ ਨਾਲ ਕਰੈਕਟਰ 2-3 ਸਾਲ ਤੋਂ ਮੈਂ ਦੇਖ ਰਿਹਾ ਕਰੈਕਟਰ ਨੂੰ, ਤੇ ਮੈਂ ਪੁੱਛ ਰਿਹਾ ਕੌਣ ਹੈ? ਮੇਰਾ ਭਾਈ। ਤੇ ਪੈਰਾਂ ਤੇ ਪਾਣੀ ਭਾਈ ਹੈ। ਹਾਂ। ਤੇ ਜਦੋਂ ਮੈਂ ਭਾਈ ਦੇ ਮੈਸੇਜ ਪੜ੍ਹੇ ਤੇ ਮੈਂ ਫਿਰ ਭਾਈ ਨੂੰ ਡਾਇਰੈਕਟ ਫੋਨ ਕਰ ਲਿਆ। ਮੈਂ ਕਿਹਾ ਭਾਈ ਮੁझे तो पता नहीं था आप भाई है। ਇਹਦਾ ਸੰਗੀਤ ਭਾਈ ਹੈ ਤੂੰ। ਕਈ ਹੁੰਦੇ ਨੇ ਸਾਜੀ। ਉਹ ਕਹਿ ਰਿਹਾ ਮੇਰਾ ਤੇ ਤੁਹਾਡੇ ਵਿਆਹ ਤੋਂ ਪਹਿਲੇ ਦਾ ਮਤਲਬ ਇਹ ਸੈਟਅਪ ਤੇ ਮੈਂ ਅੱਛਾ। ਤੂੰ ਕਰਨ ਕੋ ਦਿੱਤਾ ਉਹਨੂੰ? ਹੁਣ ਤੂੰ ਬੇਵਕੂਫ ਆ। ਮੈਂ ਕਿਹਾ ਉਦੋਂ ਅੱਛਾ ਤੂੰ ਕਰ ਮੈਂ ਹੋ ਵੀ ਮੇਰੇ ਨਾਲ ਕਿਹਾ ਤੇ ਤੂੰ ਨਾਲ ਵੀ ਆ ਤੇ ਉਹਨੇ ਵੀ ਰੱਖਿਆ ਤੈਨੂੰ। ਹੁਣ ਉਸਤਾਦ ਜੀ ਹੈ ਉਹ ਇੱਕ- ਜਿਹੜੀ ਕਹਿੰਦੀ ਜੀ ਜਾਨੀ ਅੱਛੇ ਕੱਟਾ ਚਾਹਦਾ ਤੇ ਹੁਣ ਇੱਕ ਉਸਤਾਦ ਜੀ ਸਮਝਦਾਰ ਬੰਦਾ ਜਿਹੜਾ ਮੇਰੀ ਮਾਸ਼ਾਅੱਲਾ ਏਜ ਨਾ ਕਾਫੀ ਜ਼ਿਆਦਾ ਹੈ। ਹਾਂਜੀ, ਮੇਰਾ ਐਕਸਪੀਰੀਅੰਸ ਹੈ ਨਾ, ਮੈਂ ਇੰਨਾ ਕੁਝ ਵੇਖਿਆ। ਉਸਤਾਦ ਜੀ ਇੱਕ ਕਰੈਕਟਰ ਜੋ ਕਹਿਣ ਡਿਆ ਆਪੀ ਜੀ ਇੱਧਰ ਜਾਣਗੇ, ਆਪੀ ਜੀ ਇੱਧਰ ਹੀ, ਆਪੀ ਜੀ ਉੱਧਰ, ਤੇ ਉਹਦੇ ਨਾਲ ਲਿੰਕ ਹੈ। ਤੇ ਮੈਂ ਫੜਿਆ ਉਹਨੂੰ, ਮੈਂ ਕਿਹਾ ਯਾਰ ਮੈਂ ਕੁਛ ਨਹੀਂ ਤੈਨੂੰ ਕਹਿਣਾ, ਸਿਰਫ ਇਹ ਮੈਨੂੰ ਇਹਦਾ ਦੱਸ ਦੇ ਕਿ ਤੂੰ ਆਪੀ ਕਹਿ ਰਿਹਾ। ਆਪੀ ਕਿਹਨੂੰ ਕਹਿੰਦੇ? ਸਿਸਟਰ ਨੂੰ ਹੀ ਕਹਿੰਦੇ ਨਾ, ਕਹਿੰਦੇ ਆਬੀ। ਆਪੀ ਨਹੀਂ, ਆਬੀ। ਅੱਛਾ ਆਪ ਵੀ ਹਾਂ, ਕਹਿੰਦਾ ਮੈਂ ਜਿੰਨੇ ਵੀ ਕਹਿੰਦਾ ਮੈਂ ਤੇਜ਼ੀ ਕਹਿੰਦਾ ਹੁੰਦਾ ਸੀ, ਅਭੀ ਜੀ ਉਰੇ ਆਓ। ਤੇ ਦੂਸਰੇ ਨੂੰ ਇਹੀ ਲੱਗਦਾ ਕਿ ਆਪ ਹੀ ਕਹਿਣ ਡਿਆ। ਇੱਥੇ ਤੂੰ ਇਹ ਗੱਲ ਕਰਦਾ? ਹਾਂਜੀ। ਇੱਥੇ ਦਫ਼ਤਰ 'ਚ ਇੱਕ ਕਰੈਕਟਰ ਮੈਨੂੰ ਬਾਜੀ ਕਹਿੰਦਾ ਰਿਹਾ ਕਿਸੇ ਨੂੰ। ਮੈਂ ਬਾਜੀ ਕੇ ਪਾਸ ਗਿਆ ਥਾ, ਮੈਂ ਬਾਜੀ ਸੇ ਇਸ ਤਰ੍ਹਾਂ, ਮੈਂ ਬਾਜੀ ਨੇ ਇਦਾਂ। ਹਾਂ ਮੈਂ ਵਿਛੜ ਗਿਆ ਤੇ ਬਾਜੀ। ਤੇ ਮੁੜ ਕੇ ਬਾਜੀ ਤੇ ਉਹ ਮੈਂ ਦੇਖ ਰਿਹਾ ਕਿ ਓਹ ਹੋ ਮੁੜ ਕੇ ਸਟੇਟਸ ਵੀ ਲੱਗਾ ਸੀ ਆਹ ਬਾਜੀ ਦੇ ਨਾਲ ਹੀ। ਅੱਲਾਹ ਤੇ ਨਾ ਬਾਜੀ ਪੈਰਾਂ ਦੇ ਪਾਣੀ ਪੇ ਪੈਣ ਦੇ ਰਹੀ। ਨਾ ਬਾਜੀ ਦਾ ਅੱਛਾ ਯਾਰ ਮੈਂ ਦੇਖਿਆ ਬਈ ਮੈਂ ਹੈਰਾਨ ਆ ਵੀ ਜੁਰਤ ਤੇ, ਜਾਂ ਤੁਸੀਂ ਇਹਨੂੰ ਕੀ ਕਹੋਗੇ, ਕਿਸੇ ਵੀ ਬੰਦੇ ਦੀ ਗੱਲ ਕਰ ਲਓ, ਇਹਨੂੰ ਛੱਡ ਦਿਓ ਕਿਤੇ, ਕਿ ਸਲੀਨ ਫੜਿਆ ਗਿਆ ਉਹ ਬੰਦਾ, ਤੁਸੀਂ ਦੇਖ ਵੀ ਰਹੇ ਹੋ, ਤੁਹਾਡੇ ਕੋਲ ਪ੍ਰੂਫ ਵੀ ਆ, ਤੇ ਉਹ ਤੁਹਾਡੇ ਫਿਰ ਇੰਜ ਆਗੋ ਕੀ ਆ ਮੈਂ ਹੈ ਨਹੀਂ ਤਾਂ ਯਾਨੀ ਵਾਹ ਕੀ ਬਾਤ ਆ ਯਾਰ। ਤੇ ਹੁਣ ਕੀ ਹੈ, ਇੱਕ ਕਰੈਕਟਰ ਨੇ ਇੰਜ ਕਰਕੇ ਫੜਿਆ ਤੇ ਉਹ ਅੱਗੋਂ ਘਟਣ ਨਹੀਂ ਡੇ। ਕਹਿੰਦਾ ਮੁਹੱਬਤ ਕਰਨਾ ਜੁਰਮ, ਪਿਆਰ ਕਰਨਾ ਜੁਰਮ। ਉਹ ਫਿੜੇ ਮੂੰਹ ਯਾਰ, ਤੂੰ ਹਾਏ ਹਾਏ। ਵੇਖਦੇ ਸਹੀ, ਇੱਕ ਬੰਦਾ ਸੱਚੀ ਮੁੱਚੀ ਆਪਣੀ ਮੰਗੇਤਰ ਮੰਗਣੀ ਹੋਈ ਉਹਨਾਂ ਦੀ, ਉਹਨੂੰ ਕਹਿਣ ਡਿਆ, ਕਹਿੰਦਾ ਸ਼ਾਦੀ ਤੋਂ ਬਾਅਦ ਵੀ ਮੇਰੇ ਨਾਲ ਮੁਹੱਬਤ ਕਰੇਂਗੀ? ਕਹਿੰਦਾ ਜੇ ਤੇਰੇ ਬੰਦੇ ਨੂੰ ਪਤਾ ਲੱਗ ਗਿਆ। ਯਾਰ ਮਾਈਂਡ ਜਿਹੜਾ ਨਾ ਫਰੈਸ਼ ਹੋ ਪਤਾ ਨਹੀਂ ਉਸਤਾਦ ਬੜੇ ਬੜੇ ਅਗਲੀਆਂ ਦੁਨੀਆ ਪਈਆਂ ਨੇ, ਬੜੀ ਬੜੀ ਅਗਲੀਆਂ ਦੁਨੀਆ। ਬਾਜੀ ਇੱਕ ਦਿਨ ਨਾ ਬਾਹਰ ਸੀ ਬੈਠੇ, ਮੈਂ ਦਾਨਿਸ਼ ਦੀ ਗੱਲਾਂ ਪਤਾ ਕਰ ਸੀ। ਮੈਂ ਕਿਹਾ ਦਾਨਿਸ਼ ਸਾਹਿਬ ਇਸ ਹਿਸਾਬ ਨਾਲ ਤਾਂ ਅਸੀਂ ਬਹੁਤ ਪਾਰ ਸਾਹਿਬ ਜਿੱਥੇ ਦੁਨੀਆ ਗਾਹ ਗਈ ਹੋਈ ਆ ਯਾਰ, ਇਹ ਵੇਖੋ। ਦੁਨੀਆ ਬਹੁਤ ਗਾਹਾਂ ਦੀ ਆ। ਇਹ ਪਾਗਲ ਹੋਇਆ ਸੀ, ਕਹਿੰਦਾ ਮੈਂ ਵੱਢਣਾ ਹੀ ਆ। ਹਾਂ ਮੈਂ ਕਹਿੰਦਾ ਵੱਢਣਾ ਹੀ ਆ। ਬੜੀ ਮੁਸ਼ਕਲ ਪਾਈ ਹੋ ਗਿਆ। ਲੇਕਿਨ ਯਾ ਅੱਲਾਹ ਪਾਕ, ਬਸ ਮੈਂ ਦੁਆ ਹੈ ਕਿ ਦਿਲੋਂ ਦੁਆ ਕਰਨੀ ਹੈ ਕਿ ਯਾ ਬਾਰੀ ਤਾਲਾ ਸਭ ਦੇ ਨਸੀਬ ਅੱਛੇ ਕਰੇ ਤੇ ਇੱਜ਼ਤ ਔਰ ਗੈਰਤ ਵਾਲੀ ਜ਼ਿੰਦਗੀ, ਆਮੀਨ ਸਭ ਤੋਂ ਸਾਰੀ ਦੁੱਖ ਵਾਲੀ ਵਿੱਚ ਗੱਲ ਇਹ ਹੈ ਈਮਾਨ ਅਲੀ ਵੀ। ਕਿ ਲਫ਼ਜ਼ ਮੁਹੱਬਤ ਨੂੰ ਬਦਨਾਮ ਕੀਤਾ ਜਾ ਉਸਤਾਦ ਜੀ ਇਹ ਕੋਈ ਬਕਵਾਸ ਗੱਲਾਂ ਨਹੀਂ, ਦੇਖੋ ਸਾਰੀਆਂ ਤੁਸੀਂ ਬੁੱਢੀ ਆਪਣੀ ਦਾ ਮੋਬਾਈਲ ਫੜਦੇ ਹੋ, ਇੱਕ ਮੈसेज ਆ आज उधर ना मॉल में या किसी चीज में जितने को बुला लिया होगा, सारा ध्यान मेरा आपकी तरफ रहा, मैंने अपनी चीजें ही गलत खरीद ली है। तो उस तो बाद थल्ले मैसेज आ कि कॉल करें, तो वो कह रहे हैं फ्री होके कर दा। तो थोड़ी देर बाद फिर थल्ले मैसेज आ हमारे लिए तो आपके पास टाइम ही नहीं है। तो हूँ तू पूछ रहे हैं बेगम है की है, मेरा कजन है। ਯਾਰ ਖੂਬਸੂਰਤ ਗੁਫ਼ਤਗੂ ਵਾਲੀ ਕਜ਼ਨ ਨਾਲ ਕਜ਼ਨ ਨੂੰ ਕਿਹਾ ਜਾ ਰਿਹਾ ਕਿ ਸਾਰਾ ਧਿਆਨ ਮੇਰਾ ਤੁਹਾਡੇ ਵੱਲ ਹੀ ਰਿਹਾ, ਮੇਰੇ ਕੋਲ ਇਹ ਕਿਹੜਾ ਕਜ਼ਨ ਹੁੰਦਾ ਦੁਨੀਆ ਤੇ ਮਜਾਲ ਆ ਪੈਰਾਂ ਤੇ ਪੈਣੀ ਪਾਣੀ ਕਰੈਕਟਰ ਪੈਣ ਦਾ। ਓਏ ਹੋਏ 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 ਉਸਤਾਦ ਜੀ ਹੁਣ ਜਿਹੜਾ ਦੌਰ ਵਾ, ਹੁਣ ਵੀ ਲੋਕ ਚੈਟ ਚੂਟ ਕਰਦੇ ਆ ਕਿ ਨਹੀਂ? ਅੱਜ ਤਾਂ ਪਹਿਲੇ ਹੁੰਦਾ ਸੀਗਾ ਪਿਆਰ ਹੁੰਦਾ ਵਾ, ਸਮਾਂ ਬਦਲਦਾ, ਸਾਨੂੰ ਤਾਂ ਨਹੀਂ ਪਤਾ। ਨਹੀਂ ਹੁੰਦਾ ਵਾ ਅੱਛਾ ਜੀ। ਤੁਸੀਂ ਗਲਤ ਜਗ੍ਹਾ ਫਸ ਜਾਂਦੇ ਹੋ, ਲੇਕਿਨ ਪਿਆਰ ਹੁੰਦਾ ਵਾ। ਨਹੀਂ ਤੇ ਅੱਜ ਵੀ ਔਰਤਾਂ ਹੈਗੀਆਂ ਨੇ, ਖੁਦਾ ਦੀ ਕਸਮ ਹੈ,
ਸ਼ਰਾ ਘੱਟ ਵਫਾ ਦੀਆਂ ਨਹੀਂ ਮੁੰਡੇ ਵੀ ਹੈ ਨੇ ਉਸਤਾਦ ਨਹੀਂ ਜੀ। ਉਦੋਂ ਵਿੱਚ ਹੀ ਤੁਸੀਂ ਆਪਣੀ ਯਾਰ ਨਹੀਂ ਅੱਜ ਵੀ ਸੈਟਅਪ ਹੈਗਾ ਲੇਕਿਨ ਅੱਜ ਇਹ ਹੋ ਗਿਆ ਕਿ ਮੋਬਾਈਲ ਦੀ ਵਜ੍ਹਾ ਤੋਂ ਜਾਂ ਕੁਝ ਤੋਂ ਰੇਸ਼ੋ ਜ਼ਿਆਦਾ ਹੋ ਗਈ ਲੇਕਿਨ ਸਾਜੀ ਅੱਜ ਵੀ ਹੈ ਬੀਵੀ ਹੈ ਤੁਹਾਡੀ ਬੀਵੀ ਦਾ ਪਾਸਵਰਡ ਹੀ ਨਹੀਂ ਲੱਗਾ ਹੁਣ ਇੱਕ ਬੀਵੀ ਆ 7 ਸਾਲ ਤੁਹਾਡਾ ਵਿਆਹ ਰਿਹਾ ਤੁਹਾਨੂੰ ਤੇ ਪਾਸਵਰਡ ਦਾ ਹੀ ਨਹੀਂ ਪਤਾ ਜੇ ਤੁਸੀਂ ਕਿਤੇ ਕਿਹਾ ਵੀ ਹੈ ਪਾਸਵਰਡ ਖੋਲ ਤੇ ਉਹਨੇ ਨਹੀਂ ਖੋਲ ਕੇ ਦਿੱਤਾ ਤੇ ਉਹ ਕਹੀ ਜਾਵੇ ਕਿ ਨਹੀਂ ਮੈਂ ਤੇਰੇ ਨਾਲ ਮੁਖਲਸ ਵੀ ਹਾਂ ਇਹ ਦੋਵੇਂ ਕੰਮ ਇਕੱਠੇ ਹੋ ਸਕਦੇ ਨਹੀਂ ਹੋ ਸਕਦਾ ਦੱਸੋ ਬਿਲਕੁਲ ਨਹੀਂ ਹੋ ਸਕਦਾ ਲੇਕਿਨ ਤੁਸੀਂ ਉਹਨਾਂ ਨੂੰ ਪੁੱਛ ਲਾ ਉਹ ਕਹਿਣਗੇ ਨਹੀਂ ਤੂੰ ਹੀ ਆ ਗਲਤ ਆ ਮੈਂ ਗਲਤ ਹੈ ਹੀ ਨਹੀਂ ਮਤਲਬ ਤੂੰ ਪਿੱਟ ਰਿਹਾ ਕਿ ਪਾਸਵਰਡ ਖੋਲ ਕੇ ਦੇ ਦੇ ਹਾਂਜੀ ਜੀ ਤੁਸੀਂ ਤੂੰ ਸਹੀ ਹੈ ਨਾ ਤੂੰ ਸਹੀ ਹੈ ਨਾ ਪਾਸਵਰਡ ਖੋਲ ਕੇ ਦੇ ਦੇ ਤੇਰਾ ਕਿਸੇ ਨਾਲ ਰੌਲਾ ਨਹੀਂ ਨਾ ਪਾਸਵਰਡ ਖੋਲ ਕੇ ਦੇ ਦੇ ਤੇ ਉਹ ਕਹਿ ਰਹੀ ਪਾਸਵਰਡ ਨਹੀਂ ਖੋਲ ਕੇ ਦੇਣਾ ਲੇਕਿਨ ਤੂੰ ਇਹ ਵੀ ਮੰਨ ਕੇ ਮੈਂ ਸਹੀ ਦੱਸੋ ਇੱਕ ਹੋਰ ਵੀ ਗੱਲ ਹੁੰਦੀ ਜੋ ਉਸਤਾਦ ਜੀ ਜਿਹੜੇ ਮੁੰਡੇ ਨੇ ਨਾ ਮੁਹੱਬਤ ਦਾ ਜਿਹੜਾ ਝਾਂਸਾ ਦਿੰਦੇ ਨੇ ਮਾਸੂਮ ਵਰਗ ਲਾਉਂਦੇ ਨੇ ਇੱਕ ਕੁੜੀ ਕਹਿੰਦੀ ਹੈ ਨਾ ਕਿ ਮੈਂ ਅੱਜ ਦੀ ਨਹੀਂ ਹੈ ਉਹ ਕਹਿੰਦੇ ਚੱਲ ਤੇਰੀ ਕੋਈ ਸਹੇਲੀ ਵੀ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਪਿੱਛੇ ਜੇ ਮੈਨੂੰ ਫਿਰ ਇੱਕ ਧਮਕੀ ਲੱਗੀ ਸੋਸ਼ਲ ਮੀਡੀਆ ਦੀ ਤੇ ਮੈਂ ਕਿਹਾ ਹੁਣ ਨਾ ਗਲਤੀ ਕਰਿਓ ਸਾਡੇ ਕੋਲ ਮਟੀਰੀਅਲ ਮੈਂ ਕਿਹਾ ਹੁਣ ਨਾ ਤੁਹਾਡੇ ਕੋਲ ਤੇ ਮੁੱਕ ਗਿਆ 2-4 ਜਿਹੜਾ ਸੀ ਮੇਰੇ ਕੋਲ ਤੇ ਕਮ ਸੇ ਕਮ 100 GB ਤੋਂ ਉੱਤੇ ਪਿਆ ਓਏ ਹੋਏ ਹੋਏ ਹਾਂਜੀ ਮੈਂ ਤੇ ਪੂਰਾ ਸਾਲ ਨਾ ਮੁੱਕਣ ਦਿਆਂ ਰੋਜ਼ ਦਾ ਇੱਕ ਕਲਿੱਪ ਪਾਵਾਂ ਤੇ ਜੋ ਜਿੰਨਾ ਕੁਝ ਮੇਰੇ ਕੋਲ ਤੇ ਤੁਸੀਂ ਤੇ ਮੈਂ ਕਹਿੰਦਾ ਹੁਣ ਨਾ ਇਹ ਬੇਵਕੂਫੀ ਨਾ ਕਰਨਾ ਬਸ ਜਿਹੜੀ ਹੋ ਗਈ ਗੱਲ ਮੁੱਕ ਗਈ ਆ ਮੁੱਕੀ ਰਹਿਣ ਦਿਓ ਛੱਡੋ ਮੈਂ ਤੁਹਾਡੀਆਂ ਗੱਲਾਂ ਭਾਵੇਂ ਫੈਸਲੇ ਚਾਹ ਪੀ ਗਿਆ ਇਸ ਕਿਸੇ ਨੇ ਮਾੜੀ ਘੂਰੀ ਪਾਈ ਮੇਰੇ ਉਹ ਯਾਰ ਛੱਡਦੇ ਆ ਔਰ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਉਹਨਾਂ ਨੂੰ ਮੈਂ ਦੱਸਣ ਲੱਗਾ ਕਿਉਂਕਿ ਅੱਗੇ ਅੱਟੀਆਂ ਸੱਟੀਆਂ ਫਿਰ ਲੱਗ ਗਈਆਂ ਨੇ ਨਾ ਤੇ ਉਹ ਅੱਟੀਆਂ ਸੱਟੀਆਂ ਵੀ ਟੁੱਟ ਜਾਣੀਆਂ ਜਦੋਂ ਮੈਂ ਫਿਰ ਇਧਰੋਂ ਸਿੱਟਿਆ ਨਾ ਮਾਲ ਉਹ ਵਿਚਾਰੀਆਂ ਅੱਟੀਆਂ ਛੋਟੀਆਂ ਵੀ ਟੁੱਟ ਜਾਣੀਆਂ ਤੇ ਆਪਣੀ ਜ਼ਿੰਦਗੀ ਜੀਓ ਹਰ ਇੱਕ ਦੇ ਨਾਲ ਅੱਛੇ ਤਰੀਕੇ ਦੇ ਨਾਲ ਬਹੁਤ ਹੋ ਗਿਆ ਜੋ ਬਚਪਨਾ ਕਰਨਾ ਸੀ ਬਗੈਰਤੀਆਂ ਹੋਣੀਆਂ ਸੀ ਮੁੱਕੀਆਂ ਅੱਗੋਂ ਆਪਣਾ ਨਾ ਹੁਣ ਇਸ ਪਾਸੇ ਨਾ ਹੋਣਾ ਹੁਣ ਅਗਲੇ ਵੀ ਕੰਮ ਖਰਾਬ ਹੋ ਜਾਣਾ ਆਪਣਾ ਕੰਮ ਤੇ ਮੁੜ ਕੇ ਜਿੰਨੀ ਦੇਰ ਜ਼ਿੰਦਾ ਜੇ ਉਨੀ ਦੇਰ ਤੱਕ ਵੀਡੀਓ ਪਈਆਂ ਰਹਿਣਗੀਆਂ ਤੇ ਕਿਸੇ ਨੇ ਕਿਹਨੂੰ ਕਹੋਗੇ ਵੀ ਆ ਵੀ ਮੈਂ ਗਲਤੀ ਆ ਵੀ ਮੈਂ ਗਲਤ ਆ ਏ ਆਈ ਆ ਬੀ ਆਈ ਆ ਮੈਂ ਆਈ ਸੀ ਆ ਉਹ ਆਇਆ ਸੀ ਕਿਹਨੂੰ ਕਹੋਗੇ ਕਹਿੰਦਾ ਉਹ ਕੰਮ ਖਰਾਬ ਹੋ ਜਾਣਾ जिंदगी मुख्तसर सी है मोहसिन हाँ अपनी अपनी गुजारिए यार लानत फैसल मजा आ गया जी नहीं, उस्ताद जी, है कैसर ਮੋਹਸਨ ਆਪਣੀ ਗੁਜ਼ਾਰੀ ਇਹਦਾ ਦੋਵਾਂ ਲੈਣਾ ਦਾ ਕੀ ਮੰਗ ਇਹਦਾ ਮੈਂ ਸ਼ੇਅਰ ਇਹਦਾ ਤੇ ਬਣਦਾ ਹੈ ਕਿ ਜ਼ਿੰਦਗੀ ਮੁਖਤਸਰ ਹੈ ਆਓ ਮਿਲ ਕੇ ਗੁਜ਼ਾਰਦੇ ਹਾਂ ਵੀ ਜ਼ਿੰਦਗੀ ਮੁਖਤਸਰ ਹੈ ਆਪਣੀ ਗੁਜ਼ਾਰ ਇਹ ਬਣਦੀ ਹੀ ਨਹੀਂ ਗੱਲ ਉਸਤਾਦ ਜੀ ਮੇਰੇ ਕੋਲ ਲਾਈਨ ਇੱਧਰ ਉੱਧਰ ਹੋ ਗਈ ਲੇਕਿਨ ਮੈਂ ਜ਼ਿੰਦਗੀ ਦੀ ਗੱਲ ਕਰਨੀ ਸੀ ਬਾਕੀ ਇਹ ਮੌਸਮ ਉਸਤਾਦ ਦੀ ਸਾਹਿਬ ਨਫ਼ਰਤਾਂ ਜਿਹੜੀਆਂ ਨੇ ਨਾ ਉਸਤਾਦ ਜੀ ਉਹ ਸਾਲਾ ਮੇਰਾ ਚਲਾ ਗਿਆ ਕਦੀ ਲਾਹੌਰ ਜਾਣਾ ਸੀ ਸਾਲੇ ਮੇਰੇ ਉਹ ਸੱਚੀ ਸਾਲਾ ਵਾ ਮੇਰਾ ਗਾਲ ਵਾਲਾ ਸਾਲਾ ਨਹੀਂਗਾ ਹੋ ਸਕਦਾ ਤੁਹਾਡੇ ਕੱਲਿਆਂ ਦਾ ਨਾ ਹੀ ਹੋਵੇ ਸਵੈਨ ਉਸਤਾਦ ਜੀ ਉਹਨੂੰ ਉਹ ਵਿਚਾਰਾ ਕਿਸੇ ਖਰਚੇ ਦੀ ਆਸ ਤੇ ਹੁੰਦਾ ਕਹਿੰਦਾ ਨਹੀਂ ਨਹੀਂ ਉਹ ਤੇ ਇੰਨਾ ਸਾਲਾ ਵਾ ਜਾ ਕੇ ਤੂੰ ਬਾਜੀ ਸਾਈ ਨੂੰ ਬੁਲਾਇਆ ਬਾਹਰ ਸਾਲਾ ਆਇਆ ਤਾਂ ਜੀ ਕੋ ਸਮਝ ਨਹੀਂ ਆਈ ਸਿਮਰਨ ਦੀ ਉਹ ਯਾਰ ਯਾਰ ਅਜੀਬ ਜਿਹਾ ਕਰ ਦਿੱਤਾ ਯਾਰ ਆਪ ਨਹੀਂ ਸਮਝ ਲੋਕਾਂ ਨੇ ਕਹਿਣਾ ਯਾਰ ਉਹੀ ਕੁਛ ਦਾ ਇੱਕ ਸ਼ੋਈ ਦੋ ਸਿਮਰਨ ਨਹੀਂ ਚੱਲਣੀਆਂ ਤਾਂ ਤੁਹਾਡੀ ਸਿਮਰਨ ਨਹੀਂ मोहब्बत कर मोहब्बत से ਲੈ मोहब्बत हो ही जाती है मोहब्बत करने वालों से ਕਹਿੰਦੇ ਮੁਹੱਬਤ ਉੱਥੇ ਕਰੋ ਜਿੱਥੇ ਬੇਵਫਾਈ ਦਾ ਡਰ ਨਾ ਹੋਵੇ ਆ ਜਿਵੇਂ ਵੇਖੋ ਮੈਂ ਤੁਹਾਡੇ ਨਾਲ ਮੁਹੱਬਤ ਕਰਦਾ ਬੇਵਫਾਈ ਦਾ ਡਰ ਮੈਨੂੰ ਤੁਸੀਂ ਮੇਰੇ ਨਾਲ ਕਰੋ ਤੁਹਾਨੂੰ ਕੋਈ ਡਰ ਨਹੀਂ ਬੇਵਫਾਈ ਦਾ ਪਤਾ ਕਿ ਇਧਰੋਂ ਬੇਵਫਾਈ ਨਹੀਂ ਹੋਣੀ ਇਧਰੋਂ ਹੋ ਸਕਦੀ ਹੈ ਇਧਰੋਂ ਨਹੀਂ ਹੋ ਸਕਦੀ ਇਧਰੋਂ ਗੇਮ ਗੂਮ ਪੈ ਸਕਦੀ ਟੋਕਾ ਵੱਜ ਸਕਦਾ ਇਹ ਚੀਜ਼ ਆ ਬੇਵਫਾਈ ਨਹੀਂ ਹੈ ਇਧਰੋਂ ਬੇਵਫਾਈ ਨਹੀਂ ਬਾਟਾ ਦੇ ਆ ਨਾ ਇਹ ਹੈਨਾ ਮੁਹੱਬਤ ਵਾਲਦੈਨ ਨਾਲ ਹਾਏ ਹਾਏ ਵੱਡੀ ਗੱਲ ਭੈਣ ਭਰਾਵਾਂ ਨਾਲ ਬਹੁਤ ਅੱਛੀ ਅੱਲਾ ਨਾਲ ਅੱਲਾ ਮਾਫੀ ਦੇਵੇ ਇਦਾਂ ਦਾ ਬੱਚਾ ਨਾ ਕੀ ਵਾਲੇ ਫੁੱਫੋਂ ਦੇ ਦਿੰਦੇ ਚਲੋ ਪਾਲ ਲਓ ਕੋਈ ਨਹੀਂ ਤੁਹਾਨੂੰ ਪਤਾ ਮੈਂ ਸ਼ੋਅ ਦੇ ਵਿੱਚ ਜ਼ਿਆਦਾਤਰ ਚੁੱਪ ਕਿਉਂ ਰਿਹਾ ਮੈਂ ਸੁਣਦਾ ਰਹਿੰਦਾ ਕਿ ਇੱਕ ਮੇਲ ਆਈ ਸੀ ਅੱਛਾ ਉਹ ਜਿਹੜੀ ਮੈਂ ਪੜ੍ਹਾਈ ਨਹੀਂ ਸੀ ਤੁਹਾਨੂੰ ਜਿੱਚੋਂ ਨੇ ਕਿਹਾ ਕਿ ਆਪਕੇ ਪਾਸ ਚਾਹ ਰਹੇ ਉਹਨੇ ਇੱਕ ਮਸ਼ਵਰਾ ਦਿੱਤਾ ਸੀ ਮੈਂ ਉੱਤੇ ਅਮਲ ਕਰ ਰਿਹਾ ਭਾਈ ਤੇ ਕਿਹੜਾ ਉਹਨੇ ਕਿਹਾ ਸੀ ਕਿ ਤੁਸੀਂ ਨਾ ਆਪ ਨਾ ਬੋਲਿਆ ਕਰੋ ਬਹੁਤਾ ਤੁਸੀਂ ਆਪ ਨਾ ਵਿੱਚ ਸਿਰਫ ਹੂੰ ਹਾਂ ਕਰਕੇ ਨਾ ਚਲਾਇਆ ਕਰੋ ਇਹਨਾਂ ਨੂੰ ਬੋਲਣ ਦਿਆ ਕਰੋ ਉਹ ਨਹੀਂ ਭਰਾਵਾ ਕਿੱਥੇ ਨਹੀਂ ਮੈਂ ਮੇਲ ਪੜ੍ਹ ਕੇ ਸੁਣਾ ਦਿੰਦਾ ਨਹੀਂ ਨਾ ਹੁੰਦਾ ਉਹਨਾਂ ਨੂੰ ਨਹੀਂ ਤੁਹਾਡਾ ਤੁਸੀਂ ਜਿਹੜਾ ਇੱਥੇ ਲੈ ਕੇ ਜਾਂਦੇ ਨੇ ਸ਼ੋਅ ਨੂੰ ਤੁਹਾਡਾ ਹੀ ਕੰਮ ਆ ਸਹੀ ਸੀਰੀਅਸਲੀ ਪਰ ਫੈਸਲ ਦਾ ਕੰਮ ਹੈ ਲਿੰਕ ਛੱਡਦੇ ਲੇਕਿਨ ਹੁਣ ਤਾਂ ਲਿੰਕ ਵੀ ਨਹੀਂ ਸੁੱਟਣ ਡਏ ਪਰ ਮੈਂ ਜਿਹੜਾ ਇੱਥੇ ਲੈ ਕੇ ਜਾਣਾ ਨਾ ਮੇਰਾ ਇੰਨਾ ਹੀ ਕੰਮ ਆ ਫੈਸਲ ਦਾ ਕੋਈ ਕੰਮ ਫੇਰ ਇੱਥੇ ਲੈ ਆਉਣਾ ਮੇਰਾ ਫੇਰ ਕੰਮ ਚੁੱਕ ਕੇ ਇੱਥੇ ਜਾਣਾ ਫੈਸਲ ਦਾ ਫੇਰ ਕੰਮ ਥੱਲੇ ਲੈ ਆਉਣਾ ਸਾਡਾ ਇਦਾਂ ਹੀ ਹੁੰਦਾ ਰਹਿੰਦਾ ਬਸ ਸਾਡਾ ਸ਼ੋਅ ਉੱਪਰ ਤੋਂ ਲੈ ਚੱਲੋ ਉਧਰ ਵੇਖ ਤਾਂ ਸੀ ਅੱਜ नहीं जब दोस्त मिलते हैं पुराने भूल जाते ਕਿਤੇ ਮਾੜੀ ਜੀ ਬਰੀਕ ਮੁੱਛ ਵੀ ਬਣਾਈ ਹੋਵੇ ਓਏ ਨਾਲ ਵਾਜਾ ਅੱਗੇ ਪਿਆ ਓਏ हैं क्या बात उस्ताद ਪਕਾਨੇ ਖਾ ਲੱਗਣਗੇ ਉਸਤਾਦ ਕਿਆਮਤ ਅਲੀ ਖਾਨ ਲੱਗੋਗੇ ਤੁਸੀਂ सही गल है उस्ताद जी गल ਥੋੜੀ ਜਿਹੀ ਉੱਥੋਂ ਕੁੱਟ ਫੈੜੀ ਨਾਲ ਹੀ ਉਸਤਾਦ ਹਯਾਮਤ ਅਲੀ ਖਾਨ एक चीज है मैं सुनी है ਵੇਖਦਾ ਆ ਰਿਹਾ ਕਿ ਤੁਸੀਂ ਇੱਕ ਉਂਗਲ ਕਿਸੇ ਹਲ ਕਰਨੀ ਆ ਤਿੰਨ ਤੁਹਾਡੇ ਹਲ ਆਣੀਆਂ ਨੇ
ਲੇਕਿਨ ਇਹ ਤਿੰਨ ਮੇਰੇ ਵੱਲ ਨਹੀਂ ਆਉਂਦੀਆਂ, ਮੈਂ ਹਮੇਸ਼ਾ ਇੰਜ ਕੀਤਾ ਕਿ ਉਹ ਇੱਧਰ ਜਾਣਗੀਆਂ ਤੇ ਕਿ ਤੁਸੀਂ ਬੇਵਫਾਈ ਕਰਨੀ ਹੈ ਤੇ ਤੁਹਾਡੇ ਤੁਹਾਡੇ ਨਾਲ ਹੋਣੀ ਆ। ਓਏ ਯਾਰ ਇੱਕ ਵਾਰ ਸ਼ੇਰ ਸੁਣਾਇਆ ਮੁਹੱਬਤ ਕਰ ਕੀ ਸੀਗਾ? ਕੀ ਦੱਸੀ ਦਰਿਆ ਮੇ ਡਾਲ। ਕਿਉਂਕਿ ਚੈਨ ਜਿਹੜੀ ਹੈ ਨਾ, ਮੋਟਰਸਾਈਕਲ ਦੀ ਚੈਨ, ਜਿਹੜਾ ਉੱਪਰਲਾ ਧੰਦਾ ਹੈ ਨਾ, ਉਹਨੇ ਘੁੰਮ ਕੇ ਥੱਲੇ ਵੀ ਆਣਾ। ਹਾਏ ਓਏ ਯਾਰ ਫੈਸਲ ਇਦਾਂ ਨਹੀਂ ਉਹਨੇ ਹੁੰਦਾ ਥੱਲੋਂ ਘੁੰਮ ਕੇ ਫਿਰ ਉੱਤੇ ਆਣਾ। ਨਹੀਂ ਨਹੀਂ, ਇੱਕ ਮੇਰੀ ਗੱਲ ਸੁਣ, ਮੈਂ ਕਈ ਵਾਰੀ ਕਿਹਾ ਵਾ ਬੜੇ ਬੜੇ ਵਫਾ ਕਰਨ ਵਾਲਿਆਂ ਨਾਲ ਵੀ ਬੇਵਫਾਈ ਹੁੰਦੀ, ਬੜੀ ਬੜੀ ਬੇਵਫਾਈ ਕਰਨ ਵਾਲਿਆਂ ਨਾਲ ਵੀ ਵਫਾ ਹੁੰਦੀ ਹੈ, ਔਰ ਬੜੇ ਬੜੇ ਸਾਰਾ ਕੁਝ ਇਹ 'ਚ ਹੁੰਦਾ, ਇਸ ਦੁਨੀਆ 'ਚ ਕੁਝ ਪਤਾ ਨਹੀਂ ਲੱਗਦਾ। ਮਿਕਸ ਸਾਰਾ ਕੁਝ ਹੋ ਜਾਂਦਾ। ਹਾਂਜੀ ਨਿਜ਼ਾਮ ਉਲਟਾ ਹੋਇਆ ਪਿਆ ਵਾ। ਓਏ ਹੋ ਕੀ ਬਾਤ। ਉਸਤਾਦ ਜੀ, ਮੈਂ ਇੱਕ ਸ਼ੇਰ ਕਿਹਾ ਸੀਗਾ ਬੇਵਫਾਈ ਤੇ, हाँ मोहब्बत कर मोहब्बत कर मोहब्बत कर मोहब्बत से मोहब्बत हो ही जाती है मोहब्बत करने वालों से। सुनो शादी मुबारक हो। ਓਏ ओए खैर मुबारक उस्ताद जी, सुनो शादी मुबारक हो। मुबारक हो। दुल्हन तो बन चुकी हो, अब ਆਹ, बता भी दो कि वो खुशखबरी मैं सुनने को आऊं कब। किसी दिन छोड़ जाएगी तेरे बेटे को जब कोई, किसी आशिक की माँ का गम समझ पाएगी शायद तब। यार की हाँ जी दसो ਸਾਡੀ ਅੰਦਰ ਸੰਗਾ अब हाँ जी ਉਹਨੇ ਕਿਹਾ और रफी साहब ਦਾ ਗਾਣਾ ਹੈਗਾ, ਉਹਦੀ ਮੈਂ ਕਿੰਨੀ ਦੇਰ, ਕਿੰਨੇ ਬਲਕਿ ਸਾਲ ਹੀ ਮੈਨੂੰ, ਮੈਂ ਕਿਹਾ ਯਾਰ ਇਹਦਾ ਕੀ ਰੌਲਾ ਵਾ। जिसके लिए सबको छोड़ा उसी ने मेरे दिल को तोड़ा, वो बेवफा किसी और के साजन की सहेली हो गई। मैं ਇਹ ਤੇ ਭੇਲੀ ਨਹੀਂ ਹੁੰਦੀ ਵੀ ਦੱਸ, ਇੱਕ ਮਾਂ ਤੇ ਪੁੱਤ ਜਾ ਰਹੇ ਆ, ਉਹਦਾ ਮਾਮਾ ਉਹਦਾ ਚਾਚਾ ਉਹਦਾ ਕੀ ਲੱਗਾ, ਇਹਦੇ ਇਹ ਟਾਈਮ ਦੀ ਪਹੇਲੀ ਟਾਈਪ ਆ। आहो वो बेवफा किसी और के साजन की सहेली हो गई। ਇਹਦਾ ਮਤਲਬ ਇਹ ਆ ਕਿ वो बेवफा किसी और के साजन की, ਯਾਨੀ ਕਿ ਇੱਕ ਹੋਰ ਕੁੜੀ ਖੜੀ ਆ, ਉਹਦਾ ਕੋਈ ਸੱਜਣ ਸੀ ਤੇ ਉਹਦੇ ਨਾਲ ਮੇਰੇ ਵਾਲੀ ਜਿਹੜੀ ਉਹਦੇ ਨਾਲ ਸੈੱਟ ਹੋ ਹੋ ਗਈ। ਗਈ। ਅੱਛਾ, ਇਹ ਰੌਲੇ ਬੜੇ ਦਿਨ ਤੋਂ ਚੱਲ ਰਹੇ ਨੇ। हाँ जी ਨਹੀਂ, ਜਿਹੜੇ ਮੁਹੱਬਤ ਕਰਦੇ ਨੇ ਉਹ ਕਦੇ ਕਿਸੇ ਨੂੰ ਬਦਦੁਆ ਨਹੀਂ ਦਿੰਦੇ, ਕਿਸੇ ਦਾ ਬੁਰਾ ਨਹੀਂ ਸੋਚਦੇ। ਲੈ ਕੀ ਕਰਦੇ? ਲੈ ਦੱਸ, ਨਹੀਂ ਦਿੱਤਾ। दस तो लगती मैं बता ਤੇਰੇ ਵੀਰੇ ਨੇ ਦਿੱਤੀ ਔਰ ਜਿਹਨੂੰ ਜਿਹੜੀ ਦਿੱਤੀ ਅੱਜ ਤੱਕ 100% ਪੂਰੀ ਹੋਈ। हाँ ਤੁਹਾਡੀ ਗੱਡੀ ਨਹੀਂ ਦਿੱਤੀ ਆਹੋ ਤੁਸੀਂ ਤਾਂ ਬਲੈਕ ਟੰਗ ਹੋ ਨਾ, ਤੁਹਾਡੀ ਤੇ ਕੀ ਬਾਤ ਹੈ। ਤੁਹਾਡੀ ਗੱਡੀ ਨੂੰ ਹਾਲਾਂਕਿ ਦਿਲੋਂ ਨਹੀਂ ਬਾਤ ਹੋ ਦਿੱਤੀ, ਸਿਰਫ ਇੱਕ ਕਿਆ ਸੀਟ ਯਾਰ? ਸੀਗਾ, ਚਿਤੜੇ ਨਹੀਂ ਉੜ ਗਏ ਗੱਡੀ ਦੇ। दुआएं बद नहीं देते, फकत इतना ही कहते हैं। ਤੇਰਾ ਭਲਾ ਹੋਵੇ। ਤੇਰਾ ਕੱਖ ਨਾ ਰਵੇ। नहीं 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 नहीं, मोहब्बत करने वाले बददुआ, फिर जब बददुआ ही देनी तो फिर आशिक का 90s ਦੇ ਗਾਣੇ ਸੀ ਫੈਸਲ, ਉਹ ਜਿਹੜੇ हमें तन्हाई। नहीं नहीं, मैं तो ਦੱਸਦਾ ਤੈਨੂੰ ਵੇਖੀ ਬੜਾ ਇੱਕਦਮ ਤੂੰ ਕਹੇਗਾ ਉਹ ਉਸਤਾਦ ਜੀ ਆਓ। ਉਹਨੇ शमा बन के जब से तू घर में जली, ਇਹਦਾ ਕੀ ਸੀ ਸ਼ੁਰੂ? जला मैं जला दिल बेवफा बेवफा हो तुम, हंसी हो जवा हो नशा हो तुम, मगर खूबसूरत भला हो तुम, बेवफा 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 हो तुम, बेवफा 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 हो ट्यों।